ਤੇ ਹੁਣ ਆਪਾਂ ਕਹਿਣਾ ਜੀ ਥੋੜੇ ਰਾਈਟਸ ਨੂੰ ਲੈ ਕੇ ਜਿਹੜੀ ਉਹ ਗੱਲ ਕਰਦੇ ਆ ਵੀ ਤੁਸੀਂ ਜੇ ਕਿਹੜੀ ਸਿਚੁਏਸ਼ਨ 'ਚ ਆ ਉੱਥੇ ਤੁਹਾਡੇ ਕੋਲ ਤੁਹਾਨੂੰ ਰੋਕਿਆ ਜਾਂਦਾ ਇਮੀਗ੍ਰੇਸ਼ਨ ਅਫਸਰ ਦੇ ਦੁਆਰਾ ਤੇ ਤੁਹਾਡੇ ਹੱਕ ਕੀ ਆ ਤੇ ਤੁਹਾਨੂੰ ਕੀ ਕਰਨਾ ਚਾਹੀਦਾ। ਹੁਣ ਪਬਲਿਕ ਦੇ ਵਿੱਚ ਜਿੱਦਾਂ ਤੁਹਾਨੂੰ ਉਹ ਰੋਕਿਆ, ਚਾਹੇ ਉਹ ਤੁਸੀਂ ਗੈਸ ਸਟੇਸ਼ਨ ਤੇ ਆ, ਚਾਹੇ ਤੁਸੀਂ ਕਿਸੇ ਸਟੋਰ ਦੇ ਉੱਤੇ ਆ, ਕੀ ਨੇ ਉੱਥੇ ਉਸ ਬੰਦੇ ਦੇ ਹੱਕ? ਸੋ ਸਭ ਤੋਂ ਪਹਿਲੀ ਗੱਲ, ਠੀਕ ਆ, ਬਾਹੂਬਲੀ ਨਹੀਂ ਕਿਸੇ ਨੇ ਬਣਨਾ ਪੁਲਿਸ ਦੇ ਮੂਹਰੇ, ਠੀਕ ਆ। ਉਹ ਫਿਲਮਾਂ ਵਾਲੇ ਸੀਨ ਨਾ, ਇਹ ਬਹੁਤ ਸਟ੍ਰੈਸਫੁਲ ਐਕਸਪੀਰੀਅੰਸ ਹੋ ਸਕਦਾ ਬਹੁਤ ਕੁਇਕਲੀ, ਠੀਕ ਆ। ਸੋ ਜਿਹੜਾ ਬਰਡਨ ਹੁੰਦਾ ਉਹ ਤਾਂ ਪੁਲਿਸ ਆਫਿਸਰ ਤੇ ਹੀ ਆ ਕਿ ਉਹਨੇ ਜਿਹੜੀ ਸਿਚੁਏਸ਼ਨਾਂ ਨੂੰ ਡੀਐਸਕੇਲੇਟ ਕਰਨਾ ਹੁੰਦਾ ਕਿ ਲੜਾਈ ਝਗੜਾ ਨਾ ਹੋਵੇ, ਸੁੱਖ ਸ਼ਾਂਤੀ ਦੇ ਨਾਲ ਜਿਹੜਾ ਕੰਮ ਜਿਹੜਾ ਚੱਲ ਪਵੇ। ਪਰ ਐਕਚੁਅਲ ਦੇ ਵਿੱਚ ਏਦਾਂ ਹੁੰਦਾ ਨਹੀਂ। ਪੁਲਿਸ ਆਫਿਸਰ ਵੀ ਕਈ ਵਾਰੀ ਚਾਰਜਡ ਹੋ ਕੇ ਪੂਰੇ ਜਿਹੜੇ ਆਏ ਹੁੰਦੇ ਆ, ਠੀਕ ਹੈ, ਤੇ ਤੁਸੀਂ ਇਹ ਨਹੀਂ ਅਸਿਊਮ ਟ੍ਰਿਗਰ ਹੈਪੀ ਵੀ ਹੁੰਦੇ ਆ ਨਾ, ਅੱਜ ਕੱਲ ਬਹੁਤ ਚੱਲਦਾ ਅਮਰੀਕਾ 'ਚ ਵੀ ਚੀਜ਼। ਤੇ ਆਪਾਂ ਕਈ ਵਾਰੀ ਵੇਖਿਆ ਕਿ ਭਾਵੇਂ ਤੁਸੀਂ ਐਨ ਕਾਮ-ਕੂਮ ਵੀ ਹੋਵੋ ਤੇ ਬੰਦੂਕ ਚੱਲ ਪੈਂਦੀ ਆ ਤੇ ਬੰਦਾ ਮਾਰ ਦਿੰਦੇ ਆ, ਭਾਵੇਂ ਸਾਰਾ ਬੰਦਾ ਕੰਪਲਾਈ ਵੀ ਕਰਦਾ ਹੋਵੇ। ਸੋ ਇਹ ਹੈ ਕਿ ਤੁਸੀਂ ਇਹ ਸਿਚੁਏਸ਼ਨ 'ਚ ਚਲੇ ਗਏ, ਠੀਕ ਹੈ, ਤੁਹਾਨੂੰ ਸਿਚੁਏਸ਼ਨ ਜਿਹੜੀ ਅਸੈਸ ਕਰਨੀ ਪੈਣੀ ਆ। ਜ਼ਿਆਦਾਤਰ ਜਿਹੜਾ ਇਹ ਹੈਗਾ ਕਿ ਤੁਹਾਨੂੰ ਕੰਪਲਾਈ ਹੀ ਕਰਨਾ ਪੈਣਾ। ਉੱਥੇ ਆ ਕੇ ਤੁਸੀਂ ਕਿਤੇ ਫਸਟ ਅਮੈਂਡਮੈਂਟ ਐਡਵੋਕੇਟ ਬਣ ਗਏ ਤੇ ਜੇ ਮਾੜਾ ਅਫਸਰ ਆ ਗਿਆ, ਉਹ ਫੋਰਸ ਜਿਹੜੀ ਯੂਜ਼ ਕਰ ਸਕਦਾ। ਸੋ ਸਿਚੁਏਸ਼ਨ ਪਹਿਲਾਂ ਆਪਣੀ ਅਸੈਸ ਕਰੋ। ਜੇ ਤੁਹਾਨੂੰ ਪੁਲਿਸ ਵਾਲਿਆਂ ਨੇ ਪਬਲਿਕ ਦੇ ਵਿੱਚ ਰੋਕ ਲਿਆ, ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਰਾਈਟ ਟੂ ਰਿਮੇਨ ਸਾਇਲੈਂਟ। ਉਹ ਸਭ ਤੋਂ ਵੱਡੀ ਚੀਜ਼ ਹੈ ਕਿ ਤੁਹਾਨੂੰ ਪੁੱਛਦਾ, ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਕਿੱਥੇ ਜਾ ਰਹੇ ਆ, ਕਿੱਥੋਂ ਆਏ ਆ, ਕਿੱਥੇ ਜਾਣਾ ਵਾ, ਕਿੱਥੇ ਰਹਿੰਦੇ ਆ, ਠੀਕ ਆ। ਤੇ ਤੁਸੀਂ ਉਹਨੂੰ ਉੱਚੀ ਬੋਲ ਕੇ ਵੀ ਦੱਸ ਸਕਦੇ ਆ ਕਿ ਨਹੀਂ, ਮੇਰਾ ਰਾਈਟ ਟੂ ਰਿਮੇਨ ਸਾਇਲੈਂਟ ਆ, ਮੈਂ ਗੱਲ ਨਹੀਂ ਕਰਨੀ ਤੇਰੇ ਨਾਲ। 5th ਅਮੈਂਡਮੈਂਟ ਦਾ ਜਿਹੜਾ ਰਾਈਟ ਆ ਉਹ ਯੂਜ਼ ਕਰ ਸਕਦੇ, ਉਹ ਸੈਲਫ ਇਨਕ੍ਰਿਮੀਨੇਸ਼ਨ ਆ। ਹਾਂਜੀ, ਸੋ ਤੁਸੀਂ ਕਹਿਣਾ ਕਿ ਨਹੀਂ ਮੈਂ ਬੋਲਣਾ, ਤੇ ਕਈ ਸਟੇਟ ਦੇ ਵਿੱਚ ਤੁਹਾਨੂੰ ਉਹ ਕਹਿ ਸਕਦੇ ਆ ਕਿ ਆਪਣਾ ਨਾਮ ਦੱਸੋ, ਆਪਣੇ ਆਪ ਨੂੰ ਆਇਡੈਂਟੀਫਾਈ ਕਰੋ। ਤੇ ਕੈਲੀਫੋਰਨੀਆ ਦੇ ਵਿੱਚ ਏਦਾਂ ਨਹੀਂ ਹੈਗਾ। ਪਰ ਹੁਣ ਜੇ ਤੁਸੀਂ ਗੱਡੀ ਚਲਾ ਰਹੇ ਆ ਤਾਂ ਆਫਕੋਰਸ ਤੁਹਾਨੂੰ ਡਰਾਈਵਰ ਲਾਇਸੈਂਸ ਜਿਹੜਾ ਉਹ ਪੇਸ਼ ਕਰਨਾ ਪਊਗਾ। AB60 ਕਈ ਸਾਰੇ ਜਿਹੜੇ ਪ੍ਰੋਗਰਾਮ ਹੈਗੇ ਆ, ਤੇ ਜਿਹਦੇ ਲਈ ਕਈ ਵਾਰੀ ਕੱਚਾ ਬੰਦਾ ਵੀ ਲਾਇਸੈਂਸ ਜਿਹੜਾ ਬਣਾ ਸਕਦਾ। ਤੇ ਹਾਈਲੀ ਰეკਮੈਂਡਡ ਕਿ ਉਹ ਜਾ ਕੇ ਜਿਹੜਾ ਆਪਣਾ ਲਾਇਸੈਂਸ ਜਿਹੜਾ ਬਣਾਇਓ, ਤੁਹਾਨੂੰ ਉਹ ਕੰਮ ਆ ਸਕਦਾ, ਠੀਕ ਆ। ਤੇ ਆਬਵੀਅਸਲੀ ਇਹ ਜਿਹੜੇ ਲੋਕ ਫੜੇ ਆ ਕੱਚੇ ਆ ਵਿਚਾਰੇ, ਇਹਨਾਂ ਨੂੰ ਤੁਸੀਂ ਦੇਖੋ ਕਿ ਕੈਲੀਫੋਰਨੀਆ 'ਚ ਵੀ ਨਹੀਂ ਇਹਨਾਂ ਨੂੰ ਪਤਾ ਹੋਣਾ ਕਿ ਏਦਾਂ ਲਾਇਸੈਂਸ ਜਿਹੜਾ ਬਣ ਜਾਂਦਾ ਕੱਚੇ ਬੰਦੇ ਦਾ। ਸੋ ਇੱਕ ਤਾਂ ਇਹ ਹੈਗਾ ਕਿ ਜਿਹੜੀ ਸਟੇਟ 'ਚ ਜਿੱਥੇ ਤੁਸੀਂ ਰਹਿੰਦੇ ਆ, ਜੇ ਤੁਹਾਨੂੰ ਉਹ ਆਪਸ਼ਨ ਦਿੰਦੀ ਹੈ ਲਾਇਸੈਂਸ ਬਣਾਉਣ ਦੀ, ਤੁਸੀਂ ਆਪਣਾ ਲਾਇਸੈਂਸ ਜਿਹੜਾ ਜ਼ਰੂਰ ਬਣਾਓ। ਸੋ ਹੁਣ ਪੁਲਿਸ ਵਾਲਿਆਂ ਨੇ ਤੁਹਾਨੂੰ ਰੋਕ ਲਿਆ ਤੇ ਤੁਹਾਨੂੰ ਰਾਈਟ ਟੂ ਰਿਮੇਨ ਸਾਇਲੈਂਟ ਹੈਗਾ। ਤੁਹਾਨੂੰ ਕੰਸੈਂਟ ਨਹੀਂ ਤੁਸੀਂ ਕਰਨਾ। ਜੇ ਤੁਹਾਨੂੰ ਪੁੱਛੇ ਕਿ ਮੈਂ ਤੇਰੀ ਸਰਚ ਕਰ ਸਕਦਾ, ਤੇਰੀ ਗੱਡੀ ਦੀ ਸਰਚ ਕਰ ਸਕਦਾ, ਤੁਸੀਂ ਉਹਨੂੰ ਕਹਿਣਾ ਨਹੀਂ। ਕਈ ਵਾਰੀ ਬੰਦਾ ਨਾ ਭੁਲੇਖੇ 'ਚ ਪੈ ਜਾਂਦਾ, ਉਹਨੂੰ ਲੱਗਦਾ ਕਿ ਪੁਲਿਸ ਵਾਲਾ ਸ਼ਾਇਦ ਮੈਨੂੰ ਇਹ ਕਹਿ ਰਿਹਾ ਕਿ ਮੈਂ ਤੇਰੀ ਸਰਚ ਕਰਨੀ ਆ, ਉਹ ਡਰ ਕੇ ਹਾਂ ਕਰ ਦਿੰਦਾ, ਹਨਾ। ਤਾਂ ਤੁਸੀਂ ਕਹਿਣਾ ਕਿ ਨਹੀਂ, ਤੈਨੂੰ ਮੈਂ ਕੰਸੈਂਟ ਨਹੀਂ ਦੇ ਰਿਹਾ ਕਿ ਮੇਰੀ ਤੂੰ ਸਰਚ ਕਰ, ਠੀਕ ਹੈ। ਉਹ ਹੁਣ ਇੱਕ ਪੈਟ ਡਾਊਨ ਹੁੰਦਾ ਕਿ ਤੁਹਾਡੇ ਹੱਥ ਲਾ ਕੇ ਉਹ ਦੇਖ ਸਕਦੇ ਆ ਕਿ ਤੁਹਾਡੇ ਕੋਲ ਵੈਪਨ ਤਾਂ ਨਹੀਂ ਹੈਗਾ, ਉਹ ਆਪਣੀ ਸੇਫਟੀ ਵਾਸਤੇ ਵੇਖ ਸਕਦੇ ਆ। ਉਹਨੂੰ ਤੁਸੀਂ ਰਿਫਿਊਜ਼ ਜਿਹੜਾ ਨਹੀਂ ਕਰ ਸਕਦੇ, ਤੁਸੀਂ ਕਹਿ ਸਕਦੇ ਆ ਆਊਟ ਲਾਊਡ, ਆਪਣੀ ਆਬਜੈਕਸ਼ਨ ਕਰ ਸਕਦੇ ਆ, ਪਰ ਉਹ ਪੈਟ ਡਾਊਨ ਤੁਹਾਨੂੰ ਫੇਰ ਵੀ ਕਰ ਸਕਦਾ, ਠੀਕ ਆ। ਸੋ ਜੇ ਹੁਣ ਵੈਪਨ ਮਿਲੇ ਜਾਂ ਕੋਈ ਏਦਾਂ ਦੀ ਚੀਜ਼ ਲੱਗੇ, ਫਿਰ ਉਹਦੇ ਕੋਲ ਪ੍ਰੋਬੇਬਲ ਕਾਜ਼ ਆ ਜਾਂਦੀ ਹੈ ਕਿ ਅੱਛਾ ਇਹ ਕੁਝ ਗੜਬੜ ਜਿਹੜੀ ਚੱਲ ਰਹੀ ਹੈ। ਸੋ ਰਾਈਟ, ਪਹਿਲਾਂ ਚੁੱਪ ਰਹਿਣਾ। ਦੂਸਰਾ ਇਹ ਹੈ ਕਿ ਕੰਸੈਂਟ ਨਹੀਂ ਕਰਨਾ ਕਿ ਤੁਹਾਨੂੰ ਉਹ ਸਰਚ ਕਰੇ। ਤੀਸਰੀ ਚੀਜ਼, ਤੁਹਾਨੂੰ ਕੋਈ ਵੀ ਆਨਸਰ ਕਰਨ ਦੀ ਲੋੜ ਨਹੀਂ ਕਿ ਤੁਸੀਂ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਜਾਂ ਕੱਚੇ ਆ, ਠੀਕ ਆ। ਹੁਣ ਜਦੋਂ ਤੁਸੀਂ ਬਾਰਡਰ ਤੋਂ ਆ ਰਹੇ ਆ, 에ਅਰਪੋਰਟ ਤੋਂ ਆ ਰਹੇ ਆ, ਉਦੋਂ ਰੂਲ ਡਿਫਰੈਂਟ ਹੈਗੇ ਆ। ਉਦੋਂ ਕੋਈ ਵੀ ਮਿਰਾਂਡਾ ਰਾਈਟ ਜਾਂ ਕੋਈ ਵੀ ਏਦਾਂ ਦੀ ਚੀਜ਼ ਨਹੀਂ ਹੈਗੀ। ਬਾਰਡਰ ਦੇ ਉੱਤੇ ਕੋਈ ਵੀ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਜਿਹੜੀ ਨਹੀਂ ਹੁੰਦੀ। ਈਵਨ ਜਿਹੜੇ ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ, ਜਦੋਂ ਬਾਰਡਰ ਤੇ ਤੁਸੀਂ ਆਉਂਦੇ ਆ, ਉਹ ਐਕਸਪ੍ਰੈਸਲੀ ਤੁਸੀਂ ਵੇਵ ਕਰਦੇ ਆ। ਉੱਥੇ ਤੁਹਾਨੂੰ ਕੋਈ ਏਦਾਂ ਦਾ ਨਹੀਂ, ਉੱਥੇ ਤੁਹਾਨੂੰ ਸਵਾਲ ਜਵਾਬ ਜਿਹੜੇ ਪੂਰੇ ਪੁੱਛੇ ਜਾ ਸਕਦੇ ਆ। ਫਾਈਨਲੀ ਕਾਮ ਰਹਿਣਾ ਪੈਣਾ ਤੁਹਾਨੂੰ। ਭੱਜਣ ਦੀ ਤੇ ਬਿਲਕੁਲ ਜਿਹੜੀ ਕੋਸ਼ਿਸ਼ ਨਾ ਕਰਿਓ। ਤੁਸੀਂ ਦੇਖਿਆ ਹੀ ਹੈ ਵੀਡੀਓ, ਚੇਜ਼ ਚੂਜ਼ ਵਾਲੀਆਂ ਬਿਲਕੁਲ ਛੱਡਣਾ ਨਹੀਂ। ਜਹਾਜ਼ ਜੂਜ, ਟਰੂਪਰ, ਸਟੇਟ ਵਾਲੇ ਹਰੇਕ ਮੋੜ ਤੇ ਚੌਂਕ, ਅਗਲੇ ਕਹਿੰਦੇ ਇੱਜ਼ਤ ਦਾ ਸਵਾਲ ਹੋ ਗਿਆ, ਹੁਣ ਤਾਂ ਫੜਕ ਕੇ ਹੀ ਹਟਣਾ ਆ। ਹਾਂ, ਤੇ ਆਪਣੇ ਜਿਹੜੇ ਹੈਂਡਸ ਹੈਗੇ ਆ ਉਹ ਹਮੇਸ਼ਾ ਸਟੀਅਰਿੰਗ ਦੇ ਉੱਤੇ, ਹੱਥ ਹਮੇਸ਼ਾ ਸਟੀਅਰਿੰਗ ਦੇ ਉੱਤੇ। ਉਹ ਤੜਫੜ ਨਹੀਂ ਇੱਧਰ ਕਰਨੇ ਚਾਹੀਦੇ। ਉਹ ਜਦੋਂ ਉਹਨਾਂ ਦੀ ਪ੍ਰੋਟੋਕਾਲ ਹੁੰਦੀ ਹੈ ਕਿ ਸ਼ੀਸ਼ਾ ਜਦੋਂ ਥੱਲੇ ਹੋਇਆ, ਇੱਕ ਹੱਥ ਉਹਨਾਂ ਦਾ ਆਪਣਾ ਜਿਹੜਾ ਬੰਦੂਕ ਵੱਲ ਜਿਹੜਾ ਹੁੰਦਾ, ਜੇ ਉਹਨੂੰ ਲੱਗਿਆ ਕਿ ਮੇਰੀ ਸੇਫਟੀ ਨੂੰ ਡੇਂਜਰ ਆ, ਉਹਨੇ ਉਡਾ ਦੇਣਾ। ਉਹਨਾਂ ਬਹਿਸਣਾ ਨਹੀਂ, ਹੱਥ ਆਪਣੇ ਸਟੀਅਰਿੰਗ ਤੇ ਰੱਖ ਕੇ ਫਿਰ ਉਹਨਾਂ ਗੱਲ ਕਰਨੀ ਆ। ਸ਼ੀਸ਼ਾ ਅੱਧਾ ਥੱਲੇ ਕਰਨਾ, ਪੂਰਾ ਸ਼ੀਸ਼ਾ ਥੱਲੇ ਨਹੀਂ ਕਰਨਾ, ਜਿੱਥੇ ਉਹ ਵੇਖ ਸਕਦਾ। ਜੇ ਤੁਸੀਂ ਪੈਸੇਂਜਰਾਂ ਨਾਲ, ਗਲਤ ਬੰਦੇ ਦੇ ਨਾਲ ਪਹਿਲਾਂ ਕੰਪਨੀ ਨਾ ਰੱਖੋ, ਪਰ ਜੇ ਤੁਸੀਂ ਕੰਪਨੀ ਰੱਖੀ ਆ, ਤੁਸੀਂ ਫਸ ਗਏ ਕਿਸੇ ਨਾਲ, ਉਹ ਜੋ ਮਰਜ਼ੀ ਕਰੇ, ਤੁਸੀਂ ਆਪਣੇ ਜਿਹੜੇ ਹੱਥ ਹੈਗੇ ਆ ਉਹ ਡੈਸ਼ਬੋਰਡ ਦੇ ਉੱਤੇ ਰੱਖਣੇ ਆ। ਦਰਵਾਜ਼ਾ ਖੋਲ ਕੇ ਭੱਜਣਾ ਨਹੀਂ ਸ਼ੁਰੂ ਕਰ ਦੇਣਾ, ਠੀਕ ਆ। ਸੋ ਜਿਹੜੀ ਸਿਚੁਏਸ਼ਨ ਅਸੈਸ ਕਰਨੀ ਆ, ਕਾਮ ਰਹਿਣਾ, ਸਟੀਅਰਿੰਗ ਦੇ ਉੱਤੇ ਹੱਥ ਰੱਖਣੇ ਆ ਜਾਂ ਡੈਸ਼ਬੋਰਡ ਦੇ ਉੱਤੇ ਹੱਥ ਰੱਖਣੇ ਆ। ਉਹ ਚੀਜ਼ ਦਾ ਉਹ ਬਹਾਨਾ ਜਿਹੜਾ ਉਹ ਕੱਢਦੇ ਆ।
ਜੇ ਉਹਨੇ ਕਿਹਾ ਲਾਇਸੈਂਸ ਦਿਖਾਉਣ ਨੂੰ ਪੁੱਛਣਾ ਕਿ ਆਫਿਸਰ ਮੈਂ ਤੈਨੂੰ ਆਪਣਾ ਲਾਇਸੈਂਸ ਦਿਖਾ ਸਕਦਾ, ਇਹ ਨਹੀਂ ਕਿ ਮੈਂ ਬਟੂਆ ਸਿੱਧਾ ਖੋਲ ਕੇ, ਉਹਨੂੰ ਨਹੀਂ ਪਤਾ ਕਿ ਬਟੂਏ ਚੋਂ ਲਾਇਸੈਂਸ ਕੱਢਣ ਦਿਆ ਕਿ ਬੰਦੂਕ ਕੱਢਣ ਦਿਆ। ਸੋ ਇਹ ਚੀਜ਼ ਦਾ ਜਿਹੜਾ ਧਿਆਨ ਰੱਖਣਾ। ਹੁਣ ਜੇ ਤੁਹਾਨੂੰ ਉਹਨਾਂ ਨੇ ਵਾਕਈ ਅਰੈਸਟ ਕਰ ਲਿਆ, ਠੀਕ ਆ, ਤੁਸੀਂ ਉਹਨੂੰ ਆਪਣਾ ਚੁੱਪ ਰਹਿਣਾ, ਤੁਸੀਂ ਆਪਣੇ ਲਾਇਰ ਦੀ ਮੰਗ ਕਰਨੀ ਆ, ਠੀਕ ਆ, ਕੋਈ ਵੀ ਐਕਸਪਲੇਨੇਸ਼ਨ ਜਾਂ ਐਕਸਕਿਊਜ਼ ਦੇਣ ਦੀ ਲੋੜ ਨਹੀਂ ਹੈਗੀ। ਉਹ ਪੁਲਿਸ ਫੜ ਰਹੀ ਆ, ਕੋਈ ਜੱਜ ਨਹੀਂ ਹੈਗਾ, ਉਹਨੇ ਛੱਡਣਾ ਨਹੀਂ ਹੈਗਾ ਤੁਹਾਨੂੰ। ਉਹ ਹੁਣ ਧਿਆ ਕੇ ਆਇਆ ਵਾ, ਬਹਾਨੇ ਬੁਨੇ ਨਹੀਂ ਦੇਣੇ, ਕੋਈ ਐਕਸਪਲੇਨੇਸ਼ਨ ਨਹੀਂ ਦੇਣੀ, ਓਵਰ ਸਮਾਰਟ ਨਹੀਂ ਬਣਨਾ। ਤੁਸੀਂ ਕੋਈ ਵੀ ਚੀਜ਼ ਏਦਾਂ ਦੀ ਨਹੀਂ ਉਹਨੂੰ ਕਹਿ ਸਕਦੇ ਕਿ ਉਹਨੇ ਤੁਹਾਨੂੰ ਛੱਡ ਦੇਣਾ ਉੱਥੇ, ਉਹ ਤੁਹਾਡੀ ਗੱਲ ਸੁਣਨ ਹੀ ਨਹੀਂ ਆਇਆ ਹੈਗਾ। ਕੁਛ ਨਹੀਂ ਕਹਿਣਾ, ਚੁੱਪ ਰਹਿਣਾ, ਲਾਇਰ ਦੀ ਡਿਮਾਂਡ ਕਰਨੀ ਹੈ, ਠੀਕ ਹੈ, ਤੇ ਕੋਈ ਵੀ ਚੀਜ਼ ਸਾਈਨ ਨਹੀਂ ਕਰਨੀ। ਉਹਨੇ ਕਹਿਣਾ ਮੈਨੂੰ ਸਮਝ ਨਹੀਂ ਹੈਗੀ, ਮੈਂ ਆਪਣੇ ਲਾਇਰ ਤੋਂ ਬਿਨਾਂ ਸਾਈਨ ਨਹੀਂ ਕਰੂੰਗਾ। ਭਾਵੇਂ ਤੁਹਾਨੂੰ ਸਮਝ ਹੈਗੀ ਹੈ, ਨਹੀਂ ਉਹਨੂੰ ਕਰਨਾ, ਲਾਇਰ ਦੀ ਡਿਮਾਂਡ ਕਰਨੀ ਹੈ। ਤੁਹਾਨੂੰ ਫੋਨ ਕਾਲ ਕਰਨ ਦਾ ਇੱਕ ਹੱਕ ਜਿਹੜਾ ਮਿਲਣਾ, ਠੀਕ ਆ। ਹੁਣ ਮੇਰੇ ਵੀਰੋ, ਵਕੀਲ ਦਾ ਨੰਬਰ ਚੇਤੇ ਹੋਣਾ ਚਾਹੀਦਾ, ਆਪਣੇ ਘਰ ਵਾਲਿਆਂ ਦਾ ਜਾਂ ਕਿਸੇ ਦਾ ਵੀ ਸੱਜਣ ਮਿੱਤਰ ਦਾ ਨੰਬਰ ਮੂੰਹ ਜਵਾਨੀ ਚੇਤੇ ਹੋਣਾ ਚਾਹੀਦਾ। ਉਹਨੇ ਹੋ ਸਕਦਾ ਕਿ ਤੁਹਾਡੇ ਕੋਲ ਫੋਨ ਰਹਿ ਜਾਵੇ ਤੁਹਾਡਾ ਗੱਡੀ ਦੇ ਵਿੱਚ, ਜਾਂ ਜਿੱਦਾਂ ਵੀ ਅਰੈਸਟ ਕੀਤਾ ਵਾ, ਰਾਈਟ ਟੂ ਫੋਨ ਕਾਲ ਤੇ ਹੈਗਾ, ਨੰਬਰ ਤੁਹਾਨੂੰ ਚੇਤੇ ਨਾ ਆਵੇ ਤੇ ਉਹ ਵੀ ਬੜੀ ਇੰਪੋਰਟੈਂਟ ਤੇ ਕਿਊਰੀਅਸ ਸਿਚੁਏਸ਼ਨ ਜਿਹੜੀ ਬਣ ਜਾਂਦੀ ਆ। ਤੇ ਤੁਸੀਂ ਜਦੋਂ ਆਪਣੇ ਲਾਇਰ ਨੂੰ ਕਾਲ ਕਰਦੇ ਨਾ, ਤੁਸੀਂ ਕਹਿੰਦੇ ਆ ਕਿ ਮੈਂ ਆਪਣੇ ਵਕੀਲ ਨੂੰ ਕਾਲ ਕਰਨੀ ਆ, ਉਹ ਜਿਹੜੀ ਗੱਲ ਆ ਉਹ ਸੁਣ ਨਹੀਂ ਸਕਦੇ, ਰਿਕਾਰਡ ਨਹੀਂ ਕਰ ਸਕਦੇ, ਉਹ ਬੰਦਾ ਬਾਅਦ ਚ ਰਫਾ ਦਫਾ ਕਰ ਸਕਦਾ ਹੈਗਾ। ਪਰ ਜੇ ਤੁਸੀਂ ਬਿਨਾਂ ਆਪਣੇ ਲਾਇਰ ਤੋਂ ਇਲਾਵਾ ਕਿਸੇ ਹੋਰ ਨੂੰ ਕਾਲ ਕਰਦੇ ਆ, ਦੋਸਤ ਨੂੰ ਕਾਲ ਕਰਦੇ ਆ, ਘਰ ਵਾਲੀ ਨੂੰ ਕਾਲ ਕਰਦੇ ਆ, ਉਹ ਜਿਹੜੀ ਤੁਹਾਡੀ ਕਾਲ ਦੇ ਕੰਟੈਂਟ ਆ ਉਹ ਓਬਵੀਅਸਲੀ ਉਹ ਸੁਣ ਸਕਦੇ ਆ, ਓਕੇ, ਪੋਸੀਬਲ ਹੈਗਾ। ਠੀਕ ਪਰ ਹੈ। ਤੁਹਾਨੂੰ ਰਾਈਟ ਟੂ ਫੋਨ ਕਾਲ ਜਿਹੜਾ ਜ਼ਰੂਰ ਹੈਗਾ। ਹੁਣ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਰਾਈਟ ਵਾਇਲੇਟ ਹੋਏ ਆ, ਤੁਹਾਡੇ ਨਾਲ ਧੱਕਾ ਹੋਇਆ, ਠੀਕ ਹੈ, ਫਿਰ ਤੁਸੀਂ ਕੀ ਕਰਨਾ, ਹਰੇਕ ਚੀਜ਼ ਜਿਹੜੀ ਤੁਸੀਂ ਲਿਖ ਸਕਦੇ ਹੋ ਲਿਖੋ, ਆਫਿਸਰ ਦਾ ਬੈਜ ਨੰਬਰ, ਕਾਰ ਨੰਬਰ, ਕਿਹੜੀ ਏਜੰਸੀ ਦੇ ਵੱਲੋਂ ਆਏ ਸੀਗੇ, ਕੋਈ ਵੀ ਡਿਟੇਲ, ਠੀਕ ਆ। ਜੇ ਤੁਹਾਡੇ ਸੱਟ ਲੱਗੀ ਆਪਣੀ ਫੋਟੋ ਖਿੱਚੋ ਜ਼ਰੂਰ, ਠੀਕ ਆ, ਕੋਈ ਵੀ ਰਗੜ ਰੁਗੜ ਝਰੀਟ ਲੱਗੀ ਆ, ਸਿਰ ਤੇ ਲੱਗਿਆ, ਆਪਣੀ ਜਿਹੜੀ ਇਮੀਡੀਏਟਲੀ ਮੋਬਾਈਲ ਦੇ ਨਾਲ ਫੋਟੋ ਜਿਹੜੀ ਖਿੱਚੋ, ਮੈਡੀਕਲ ਅਟੈਂਸ਼ਨ ਲਓ, ਉਹਦੇ ਰਿਕਾਰਡ ਬਣਾਓ ਸਾਰੇ ਕਿ ਕੀ ਕਿੱਦਾਂ ਕਿੱਦਾਂ ਸੱਟਾਂ ਲੱਗੀਆਂ ਸੀਗੀਆਂ, ਕਿੱਥੇ ਸੀਗੀਆਂ, ਜੇ ਕਿਸੇ ਦੀ ਬਾਂਹ ਬੂਹ ਮਰੋੜੀ ਹੈ, ਕੁਝ ਵੀ ਹੈ। ਉਸ ਤੋਂ ਬਾਅਦ ਤੁਸੀਂ ਵਕੀਲ ਲੱਭ ਕੇ, ਇਮੀਗ੍ਰੇਸ਼ਨ ਵਾਲਾ ਨਹੀਂ, ਸਿਵਲ ਜਿਹੜਾ ਹੁੰਦਾ ਜਾਂ ਕ੍ਰਿਮੀਨਲ, ਤੇ ਇਹਨਾਂ ਦੀ ਜਿਹੜੀ ਵੀ ਏਜੰਸੀ ਨਾਲ ਤੁਸੀਂ ਜਿਹੜਾ ਡੀਲ ਕਰਦੇ ਆ, ਉੱਥੇ ਤੁਸੀਂ ਜਿਹੜੀ ਇੱਕ ਰਿਟਨ ਕੰਪਲੇਂਟ ਰਾਈਟ ਵੇ ਫਾਈਲ ਕਰੋ, ਠੀਕ ਆ, ਤਾਂ ਕਿ ਇਹ ਸਾਰਾ ਜਿਹੜਾ ਲੌਜ ਹੋ ਜਾਵੇ ਕਿ ਕਿੱਦਾਂ ਕਿੱਦਾਂ ਤੁਹਾਨੂੰ ਫੜਿਆ ਹੈਗਾ, ਕੀ ਤੁਹਾਡੇ ਨਾਲ ਧੱਕਾ ਹੋਇਆ। ਇਹ ਹੈਗਾ ਕਿ ਹੁਣ ਇਹ ਸਾਨੂੰ ਆਪਣੇ ਲੈਵਲ ਤੇ, ਕਮਿਊਨਿਟੀ ਲੈਵਲ ਤੇ ਜਿਹੜਾ ਸੀਗਾ, ਇਹ ਪੁਸ਼ਬੈਕ ਜਿਹੜਾ ਕਰਨਾ ਪੈਣਾ। ਛੋਟੀਆਂ ਛੋਟੀਆਂ ਫਾਈਟਾਂ ਹੋਣੀਆਂ ਕਿ ਜਦੋਂ ਤੁਸੀਂ ਇਹ ਰੁਕਾਵਟਾਂ ਲਾਓਗੇ ਪੁਲਿਸ ਦੇ, ਉਹਨਾਂ ਨੂੰ ਜੱਜਾਂ ਮੂਹਰੇ ਜਾਣਾ ਪਊਗਾ, ਪੇਸ਼ ਹੋਣਾ ਪਊਗਾ ਕਿ ਉਹ ਧੱਕਾ ਕਰਦੇ ਆ। ਫਿਰ ਇਹ ਆ ਕਿ ਸਾਲ ਕੇ ਖੌਰੂ ਪਾ ਕੇ ਹਟ ਜਾਓਗੇ, ਨਹੀਂ ਤਾਂ ਜੇ ਨਹੀਂ ਆਪਾਂ ਇਹਨਾਂ ਦੇ ਖਿਲਾਫ ਇਕਜੁੱਟ ਕੀਤੇ, ਇਹਨਾਂ ਨੇ 4 ਸਾਲ ਜਿਹੜਾ ਖੌਰੂ ਫਿਰ ਪਾਣਾ। ਹੁਣ ਜੇ ਤੁਸੀਂ ਵੇਖ ਰਹੇ ਆ ਕਿ ਪੁਲਿਸ ਕਿਸੇ ਨਾਲ ਧੱਕਾ ਕਰ ਰਹੀ ਆ, ਠੀਕ ਆ, ਇੱਕ ਸੇਫ ਡਿਸਟੈਂਸ ਤੇ ਪਹਿਲਾਂ ਖੜੇ ਹੋ, ਵਿੱਚ ਜਾ ਕੇ ਨਹੀਂ ਕੜਮ ਚੌਧਰੀ ਬਣਨਾ। ਉਹਨੇ ਤੁਹਾਨੂੰ ਅਬਸਟ੍ਰਕਸ਼ਨ ਆਫ ਜਿਹੜੀ ਉਹਦੀ ਡਿਊਟੀਜ਼ ਦੇ ਕਰਕੇ ਤੁਹਾਨੂੰ ਵੀ ਨਾਲ ਉਹਨੇ ਅਰੈਸਟ ਕਰ ਲੈਣਾ, ਠੀਕ ਆ, ਉਹਨਾਂ ਨਹੀਂ ਬੈਂਸਣਾ, ਠੀਕ ਆ। ਇਹ ਜਿਹੜਾ ਟਿਕਟੌਕ ਵਗੈਰਾ ਤੇ ਵੀਡੀਓ ਬਣਦੀਆਂ ਕਿ ਬੰਦਾ ਕਹਿੰਦਾ ਮੇਰਾ ਆਹ ਰਾਈਟ ਆ, ਉਹ ਰਾਈਟ ਆ, ਫਸਟ ਅਮੈਂਡਮੈਂਟ ਰਾਈਟ ਆ, ਪੁਲਿਸ ਨਾਲ ਬੈਂਸਣ ਜਿਹੜੇ ਦੇ ਹੁੰਦੇ ਆ, ਉਹ ਉਦਾਂ ਦਾ ਕੋਈ ਕੰਮ ਨਹੀਂ ਚੱਲਣਾ। ਉਹ ਜਿਹੜਾ ਹੈਗਾ ਕਲਪਿਆ ਬੰਦਾ, ਭਾਵੇਂ ਤੁਸੀਂ ਉਹਨੂੰ ਬੈਜ ਨੰਬਰ ਪੁੱਛੋ ਤੇ ਅਗਲਾ ਕਹੇ ਕਿ ਯਾਰ ਇਹ ਮੇਰੀ ਅਥਾਰਟੀ ਨੂੰ ਚੈਲੰਜ ਕਰਦਾ। ਸੋ ਕੌਨਸੀਕੁਐਂਸਿਸ ਤੁਹਾਨੂੰ ਫੇਸ ਕਰਨ ਪੈ ਸਕਦੇ ਆ। ਸੋ ਠੀਕ ਆ, ਕਾਨੂੰਨ ਹੈਗੇ ਤੁਹਾਡੀ ਪ੍ਰੋਟੈਕਸ਼ਨ ਲਈ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਗਲਾ ਬੰਦਾ ਵੀ ਉਦਾਂ ਹੀ ਐਕਟ ਕਰੂਗਾ। ਖੱਜਲ ਖਵਾਰੀ ਉਦੋਂ ਉਹਦਾ ਸਾਹਮਣਾ ਕਰਨਾ ਪਊਗਾ, ਇਹ ਚੀਜ਼ ਜਿਹੜੀ ਉਹ ਜ਼ਰੂਰ ਨਾਲ ਆ। ਸੋ ਸੇਫ ਡਿਸਟੈਂਸ ਤੇ ਰਹਿਣਾ। ਫੋਨ ਦੀ ਜਿਹੜੀ ਵੀਡੀਓ ਆ ਦੂਰੋਂ ਦੀ ਰਿਕਾਰਡ ਕਰਨੀ ਆ, ਕਲੋਜ਼ ਨਹੀਂ ਜਾਣਾ ਉਹਦੇ, ਠੀਕ ਆ। ਉਹਦੀ ਜਿਹੜੀ ਮੂਵਮੈਂਟ ਨਹੀਂ ਅਬਸਟਰਕਟ ਹੋਣੀ ਚਾਹੀਦੀ ਕਿ ਫੁੱਟਪਾਥ ਤੇ ਉਹ ਜਾ ਰਿਹਾ ਤੇ ਉਹਦੇ ਮੂਹਰੇ ਤੁਸੀਂ ਆ ਗਏ ਤੇ ਫਿਰ ਤੁਹਾਨੂੰ ਸਲੈਮ ਡੰਕ ਕੀਤਾ ਜਾ ਸਕਦਾ ਵਾ ਸੜਕ ਦੇ ਉੱਤੇ। ਰਾਹ ਨਹੀਂ ਰੋਕਣਾ ਪੁਲਿਸ ਵਾਲੇ ਦਾ ਕਦੀ ਵੀ। ਸਾਈਡ ਤੇ ਹੋ ਕੇ, ਤੁਸੀਂ ਸਾਈਡ ਤੇ ਹੋ ਕੇ ਰਿਕਾਰਡ ਕਰਨੇ ਆ। ਤੁਹਾਡੇ ਵੱਲੋਂ ਉਹ ਆ ਰਿਹਾ ਵਾ ਬੰਦਾ ਤੇ ਤੁਸੀਂ ਇਹ ਨਹੀਂ ਕਰ ਰਹੇ ਕਿ ਮੈਂ ਇੱਥੇ ਖੜਾ ਸੀਗਾ, ਇਹ ਮੇਰੇ ਚ ਆ ਕੇ ਵੱਜਾ। ਤੁਸੀਂ ਸਾਈਡ ਤੇ ਹੋਣਾ ਵਾ, ਆਪਣੀ ਡਿਊਟੀ ਜਿਹੜੀ ਕਰ ਰਿਹਾ ਬਾਈ ਲਾਅ, ਠੀਕ ਆ। ਉਹ ਕੋ ਬੈਜ ਆ, ਉਹ ਕੋ ਲੁਕਾਉਣਾ ਨਹੀਂ ਕਿ ਮੈਂ ਰਿਕਾਰਡਿੰਗ ਕਰ ਰਿਹਾ, ਲੁੱਕ ਕੇ ਨਹੀਂ ਏਦਾਂ ਕਰਨਾ। ਉਹਨੂੰ ਲੱਗਣਾ ਪਤਾ ਨਹੀਂ ਕੀ ਕਰਦਾ ਵਾ, ਹੱਥ ਪਾ ਰਿਹਾ ਜੇਬ 'ਚ। ਹੱਥ ਤੁਹਾਡੇ ਹਮੇਸ਼ਾ ਸਾਹਮਣੇ ਹੋਣੇ ਚਾਹੀਦੇ ਆ, ਉਹਨੂੰ ਦੱਸ ਦੇਣਾ ਕਿ ਬਈ ਮੈਂ ਰਿਕਾਰਡ ਕਰ ਰਿਹਾ ਵਾ। ਪੁਲਿਸ ਨੂੰ ਜਿਹੜੀ ਰੀਜ਼ਨੇਬਲ ਐਕਸਪੈਕਟੇਸ਼ਨ ਆਫ ਪ੍ਰਾਈਵੇਸੀ ਨਹੀਂ ਹੁੰਦੀ, ਮਤਲਬ ਕਿ ਉਹ ਇਹ ਨਹੀਂ ਕਹਿ ਸਕਦਾ ਕਿ ਤੂੰ ਮੈਨੂੰ ਰਿਕਾਰਡ ਜਿਹੜਾ ਕਿਉਂ ਕਰ ਰਿਹਾ। ਤੁਸੀਂ ਉਹਨੂੰ ਕਹਿ ਸਕਦੇ ਆ, ਜੈਂਟਲੀ ਉਹਨੂੰ ਰਿਮਾਈਂਡ ਕਰਾ ਸਕਦੇ ਆ ਕਿ ਬਈ ਮੇਰਾ ਇਹ ਫਸਟ ਅਮੈਂਡਮੈਂਟ ਰਾਈਟ ਜਿਹੜਾ ਹੈਗਾ, ਮੈਂ ਰਿਕਾਰਡ ਜਿਹੜਾ ਕਰ ਸਕਦਾ, ਫੋਟੋਗ੍ਰਾਫ ਲੈ ਸਕਦਾ। ਫਸਟ ਅਮੈਂਡਮੈਂਟ ਜਿਹੜੀ ਕਨਸਟੀਟਿਊਸ਼ਨ ਦੀ ਆ, ਪਰ ਉਹਨੂੰ ਪੋਲਾਈਟਲੀ ਕਹਿਣਾ। ਉਹਦੇ ਮੂਹਰੇ ਜਿਹੜਾ ਸੀਗਾ ਆਡੀਟਰ ਨਹੀਂ ਬਣਨਾ, ਫਸਟ ਅਮੈਂਡਰ ਆਡੀਟਰ ਨਹੀਂ ਬਣਨਾ ਉਹਦੇ ਮੂਹਰੇ। ਉਹਦੇ ਜਾ ਕੇ ਸ਼ਹਿਰੀ ਨਹੀਂ ਮਾਰਨੀ। ਉਹ ਕੈਮਰਾ ਕੁਮਰਾ ਤੁਹਾਡਾ ਉਹ ਵੀ ਬਹਾਨਾ ਲੱਭ ਕੇ ਉਹ ਕਰ ਸਕਦਾ ਕਿ ਇਹ ਅਬਸਟਰਕਸ਼ਨ ਆਫ ਜਸਟਿਸ ਜਿਹੜਾ ਕਰਦਾ ਸੀਗਾ। ਤੇ ਅਰੈਸਟ ਤੁਹਾਡੀ ਰਿਕਾਰਡਿੰਗ ਕਰਨ ਤੇ ਤਾਂ ਵੀ ਹੋ ਸਕਦੀ ਆ, ਪਰ ਇਹ ਗੱਲ ਦੂਸਰੀ ਆ ਕਿ ਉਹ ਅਨਲੌਫੁਲ ਅਰੈਸਟ ਹੋ ਗਈ, ਬਾਅਦ ਚ ਜਾ ਕੇ ਤੁਸੀਂ ਛੁੱਟ ਜਾਓਗੇ, ਪਰ ਖੱਜਲ ਖਰਾਬੀ ਤੁਹਾਡੀ ਜਿਹੜੀ ਹੈਗੀ ਆ। ਸੋ ਭਾਈ ਦੂਰੋਂ ਦੂਰੋਂ ਰਿਕਾਰਡ ਕਰੋ, ਠੀਕ ਆ। ਤੇ
ਲੈਂਡਸਕੇਪ ਮੋਡ 'ਚ ਨਾ ਰਿਕਾਰਡ ਕਰੋ, ਸਿੱਧੇ ਕਰੋ ਤਾਂ ਕਿ ਸਾਨੂੰ ਵੀ ਕਲੀਅਰ ਤੁਹਾਡੀ ਵੀਡੀਓ ਜਿਹੜੀ ਦਿਖੇ, ਠੀਕ ਆ। ਤੇ ਆਪਣੀ ਕਮੈਂਟਰੀ ਜਿਹੜੀ ਘੱਟ ਦਿਓ, ਏਦਾਂ ਹੋ ਗਿਆ, ਓਦਾਂ ਹੋ ਗਿਆ, ਉਹ ਤੁਸੀਂ ਜਿਹੜਾ ਵੀਡੀਓ ਕਦੀ ਕੰਮ ਨਹੀਂ ਆਉਂਦੀ, ਸਿੱਧੇ ਉਹਨੂੰ ਰਿਕਾਰਡ ਕਰੋ, ਜੋ ਹੈਗਾ ਸਿਨੈਰੀਓ ਸਾਰੇ ਸਰਾਊਂਡਿੰਗ, ਤਾਂ ਕਿ ਕਲੀਅਰ ਜਿਹੜਾ ਸਿਸਟਮ ਲੱਭੇ। ਤੇ ਆਬਵੀਅਸਲੀ ਜਦੋਂ ਇਦਾਂ ਦੀਆਂ ਵੀਡੀਓ ਆਉਗੀਆਂ, ਐਡਵੋਕੇਸੀ ਲਾਇਰਸ ਦੇ ਕੋਲ, ਇਮੀਗ੍ਰੇਸ਼ਨ ਲਾਇਰਸ ਦੇ ਕੋਲ ਜ਼ਿਆਦਾ ਸਾਰੀ ਇਦਾਂ ਆਉਗੀਆਂ, ਇਦਾਂ ਦੀ ਖੱਜਲ ਖਰਾਬੀ ਹੋਊਗੀ। ਤੇ ਫਿਰ ਇਹ ਹੈਗਾ ਕਿ ਆਪਾਂ ਆਪਣੇ ਜਿਹੜੇ ਲਾਇਰ ਨੈਟਵਰਕ ਦੇ ਨਾਲ, ਕੁਛ ਆਪਣੇ ਪੋਲੀਟੀਕਲ ਨੈਟਵਰਕ ਦੇ ਨਾਲ, ਕੁਛ ਨਾ ਕੁਛ ਉਹਦੀ ਜੇ ਨਿਊਜ਼ ਵਰਦੀ ਜਿਹੜੀ ਚੀਜ਼ ਹੋਈ ਤੇ ਆਪਾਂ ਪ੍ਰੈਸ਼ਰ ਰਾਈਟ ਬੈਕ ਉਹਨਾਂ ਤੇ ਕਰ ਸਕਦੇ ਆ, ਜੇ ਤੁਸੀਂ ਆਪਣੀ ਵਾਇਓਲੇਸ਼ਨ ਨਹੀਂ ਕੋਈ ਕੀਤੀ ਹੋਈ, ਤੁਹਾਡਾ ਰੈਕੋਰਡ ਕਲੀਨ ਹੈ। ਠੀਕ ਹੈ। ਹੁਣ ਗੱਲ ਆ ਗਈ ਕਿ ਜੇ ਤੁਹਾਨੂੰ ਗੱਡੀ ਚਲਾਉਂਦੇ ਨੂੰ ਸੜਕ ਤੇ ਪੁੱਲ ਕਰ ਲਿਆ, ਠੀਕ ਹੈ। ਸੇ ਡਿਪੈਂਡ ਕਰਦਾ ਵੀ ਕੌਣ ਰੋਕ ਰਿਹਾ, ਵੀ ਸੀਬੀਪੀ ਵਾਲੇ ਰੋਕ ਰਹੇ ਆ ਜਾਂ ਪੁਲਿਸ ਵਾਲੇ ਰੋਕ ਰਹੇ ਆ। ਸੋ ਏਜੰਸੀ ਵਾਲੇ ਵੀ ਰੋਕ ਸਕਦੇ ਆ ਤੁਹਾਨੂੰ, ਚੈੱਕ ਪੁਆਇੰਟ ਵੀ ਲਾ ਸਕਦੇ ਆ, ਮਾਰਕਡ ਵਹੀਕਲ ਵੀ ਹੋ ਸਕਦੇ ਆ, ਅਨਮਾਰਕਡ ਵਹੀਕਲ ਵੀ ਹੋ ਸਕਦੇ ਆ, ਤੇ ਦੋਨਾਂ ਦੀ ਕੋਲੈਬੋਰੇਸ਼ਨ ਵੀ ਹੋ ਸਕਦੀ ਆ, ਸੀਬੀਪੀ ਵਾਲਿਆਂ ਦੀ, ਪੁਲਿਸ ਵਾਲਿਆਂ ਦੀ। ਤੇ ਲੁਟੇਰੇ ਵੀ ਹੋ ਸਕਦੇ ਆ ਕਿ ਉਦਾਂ ਹੀ ਰੋਕ ਲਿਆ ਤੁਹਾਨੂੰ ਤੇ ਪੈਸੇ ਲੁੱਟ ਕੇ ਲੈ ਗਏ, ਠੀਕ ਆ। ਇਹ ਹੁਣ ਵੇਖ ਕੇ ਐਵੇਂ ਨਹੀਂ ਹੁਣ ਕਿਸੇ ਨੂੰ ਵੀ ਕਿ ਲਾਈਟਾਂ ਤੁਹਾਡੇ ਮਗਰ ਲਾਤੀਆਂ ਜਾ ਕੇ ਬ੍ਰੇਕ ਲਾ ਲੈਣੀ। ਸੋ ਪਹਿਲੀ ਗੱਲ ਇਹ ਹੈ ਕਿ ਬ੍ਰੇਕ ਕਿੱਥੇ ਲਾਣੀ ਆ, ਇਹ ਨਹੀਂ ਕਿ ਫਰੀਵੇ ਦੇ ਨਾਲ ਹੀ ਲੱਗ ਕੇ ਤੇ ਤੁਸੀਂ ਕਹੋ ਕਿ ਹੁਣੇ ਮੈਨੂੰ 10 ਫੁੱਟ ਤੇ ਰੁਕਣਾ ਪੈਣਾ। ਆਪਾਂ ਕਈ ਵਾਰੀ ਵੇਖਿਆ ਕਿ ਹੋਰ ਐਕਸੀਡੈਂਟ ਹੋ ਜਾਂਦਾ, ਸਾਈਡ ਤੇ ਪੁੱਲ ਕੀਤਾ ਹੁੰਦਾ ਤੇ ਪਿੱਛੋਂ ਦੀ ਆ ਕੇ ਦੂਸਰੀ ਗੱਡੀ ਐਕਸੀਡੈਂਟ ਕਰ ਦਿੰਦੀ ਆ। ਸੋ ਇਹ ਆ ਕਿ ਆਪਣਾ ਇੰਡੀਕੇਟਰ ਦੇਣਾ, ਠੀਕ ਆ, ਲਾਈਟਾਂ ਲੂਟਾਂ ਤੁਹਾਡੇ ਮਗਰ ਲੱਗੀਆਂ, ਘਾਬਰਨਾ ਨਹੀਂ ਹੈਗਾ, ਤੇ ਨਾ ਹੀ ਸਪੀਡ ਅਪ ਕਰਨਾ, ਤੇ ਨਾ ਹੀ ਇੱਕਦਮ ਬ੍ਰੇਕ ਮਾਰਨੀ ਆ, ਟ੍ਰੈਫਿਕ ਹੈਜ਼ਰਡ ਨਹੀਂ ਕਾਜ਼ ਕਰਨਾ। ਹੌਲੀ ਹੌਲੀ ਸਪੀਡ ਨੂੰ ਘਟਾ ਕੇ ਇੱਕ ਲੇਨ ਤੋਂ ਦੂਜੀ ਲੇਨ ਕਰਦੇ ਹੋਏ ਹੌਲੀ ਹੌਲੀ ਕਰਕੇ ਉਹਨੂੰ ਤੁਸੀਂ ਰਾਈਟ ਤੇ ਪੁੱਲ ਕਰਨਾ, ਤੇ ਬਿਲਕੁਲ ਸੇਫ ਜਗ੍ਹਾ ਜਿਹੜੀ ਹੋਣੀ ਚਾਹੀਦੀ ਹੈ। ਜੇ ਨਹੀਂ ਸੇਫ ਜਗ੍ਹਾ ਹੈਗੀ ਤੇ ਹੌਲੀ ਹੌਲੀ ਕਰਕੇ ਕੋਪ ਨੇ ਤੁਹਾਡੇ ਪਿੱਛੇ ਹੀ ਹੋਣਾ ਵਾ, ਤੇ ਤੁਸੀਂ ਜਦੋਂ ਹੌਲੀ ਹੋ ਗਏ, ਉਹਨੂੰ ਪਤਾ ਇਹ ਬੰਦਾ ਹੁਣ ਭੱਜਦਾ ਨਹੀਂ ਪਿਆ ਸਪੀਡ ਦੇ ਨਾਲ, ਤੇ ਉਹਨੇ ਤੁਹਾਨੂੰ ਬਿਲਕੁਲ ਟਾਈਮ ਦੇਣਾ, ਤੁਸੀਂ ਆਪਣੀ ਹੌਲੀ ਹੌਲੀ ਕਰਕੇ ਐਗਜ਼ਿਟ ਲੈਣੀ ਹੈ। ਕੋਈ ਏਦਾਂ ਨਹੀਂ ਕਿ ਉਹਨੇ ਤੁਹਾਡੀ ਹੌਲੀ ਹੁੰਦੀ ਕਾਰ ਨੂੰ ਉਹਨੇ ਗੋਲੀ ਮਾਰ ਦੇਣੀ ਆ। ਐਗਜ਼ਿਟ ਲੈ ਕੇ ਫਿਰ ਉੱਥੇ ਜਿਹੜਾ ਸਾਈਡ ਕੋਨੇ ਜਾ ਕੇ ਗੈਸ ਸਟੇਸ਼ਨ ਕਿਤੇ ਉੱਥੇ ਆਰਾਮ ਨਾਲ ਤੁਸੀਂ ਰੋਕ ਸਕਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹੌਲੀ ਹੌਲੀ ਚਲਾਉਂਦੇ ਕਿ ਬਈ ਇਹਨਾਂ ਨੇ ਰੇਡੀਓ ਤੇ ਗੱਲ ਕੀਤੀ ਸੀ, ਮੈਂ ਗੱਡੀ ਘਰ ਨੂੰ ਹੀ ਲੈ ਕੇ ਆ ਜਾਵਾਂ, ਠੀਕ ਆ, ਉਹਦੇ ਤੇ ਲਾਗੇ ਰੋਕ ਲੈਣੀ ਜਿੱਥੇ ਵੀ ਸੇਫ ਥਾਂ ਮਿਲਦੀ ਆ। ਰੀਜ਼ਨੇਬਲ ਡਿਸਟੈਂਸ ਦੇ ਵਿੱਚ ਜਿਹੜੀ ਰੋਕਣੀ ਹੈ, ਸਪੀਡ ਜਿਹੜੀ ਹੌਲੀ ਹੋ ਜਾਣੀ ਆ। ਤੇ ਜਦੋਂ ਤੁਸੀਂ ਰੋਕਣੀ ਆ, ਕੋਪ ਨੇ ਵੀ ਆਪਣਾ ਸਵੀਟ ਟਾਈਮ ਲੈਣਾ, ਉਹਨੇ ਤੁਹਾਡੀ ਲਾਇਸੈਂਸ ਪਲੇਟ ਰਨ ਕਰਨੀ ਆ, ਸਾਰਾ ਕੁਝ ਰਨ ਕਰਕੇ ਉਹਨੇ ਹੌਲੀ ਹੌਲੀ ਤੁਹਾਡੇ ਜਿਹੜਾ ਮਗਰ ਆਣਾ, ਠੀਕ ਆ। ਤੇ ਤਦ ਤੱਕ ਤੁਸੀਂ ਆਪਣਾ ਜਿਹੜਾ ਖਿੜਕੀ ਦਾ ਸ਼ੀਸ਼ਾ ਖੋਲ ਕੇ ਤੇ ਸਟੀਅਰਿੰਗ ਦੇ ਉੱਤੇ ਆਪਣਾ ਜਿਹੜਾ ਹੱਥ ਉਹ ਰੱਖਣੇ ਆ। 10:10 ਤੇ ਹੁੰਦਾ ਨਾ, ਜਿੱਦਾਂ ਦੋਨੋਂ ਹੱਥ ਜਿਹੜੇ ਉਹਦੇ ਉੱਤੇ ਉਸ ਹਿਸਾਬ ਦੇ ਨਾਲ ਕਹਿੰਦੇ ਆ ਵੀ ਉਹ ਕਰ ਲੈਣੇ ਆ। ਇੱਥੇ ਵੀ ਕੁਆਇਟ ਰਹਿ ਸਕਦੇ ਆ, ਇੱਥੇ ਵੀ ਨਾ ਕਰ ਸਕਦੇ ਆ ਵੀ ਨਹੀਂ, ਵੀ ਮੈਂ ਵਕੀਲ ਦੇ ਨਾਲ ਥਰੂ ਹੀ ਗੱਲ ਕਰਨੀ ਆ ਜਾਂ ਇਦਾਂ ਆ। ਸੋ ਇਹ ਰਾਈਟਸ ਇੱਥੇ ਵੀ ਉਹਨਾਂ ਦੇ ਕੋਲ ਰਹਿੰਦੇ ਆ, ਲੋਕਾਂ ਕੋਲ। ਸੋ ਡਰਾਈਵਰ ਤੇ ਪੈਸੇਂਜਰ ਦੋਨਾਂ ਨੂੰ ਰਾਈਟ ਟੂ ਰਿਮੇਨ ਸਾਇਲੈਂਟ ਹੈਗਾ, ਠੀਕ ਆ। ਸਪੈਸ਼ਲੀ ਜੇ ਤੁਸੀਂ ਪੈਸੇਂਜਰ ਹੈਗੇ ਆ, ਕਿਸੇ ਤਰ੍ਹਾਂ ਨਾਲ ਚੱਲਦੇ ਬੈਠੇ ਹੋਏ ਗੱਡੀ 'ਚ, ਤੁਸੀਂ ਪਹਿਲਾਂ ਹੀ ਸਵਾਲ ਪੁਲਿਸ ਨੂੰ ਪੁੱਛਣਾ ਕਿ ਭਾਈ ਇਹ ਤਾਂ ਮੇਰਾ ਯਾਰ ਦੋਸਤ ਸੀਗਾ, ਮੈਨੂੰ ਪਤਾ ਨਹੀਂ ਸੀਗਾ ਏਦਾਂ ਕੰਮ ਹੋਣਾ ਵਾ। ਜਿਹੜੇ ਵੀ ਕਾਰਨ ਤੁਹਾਨੂੰ ਰੋਕਿਆ, ਤੇ ਤੁਸੀਂ ਸਿੱਧੇ ਸਵਾਲ ਪਹਿਲਾਂ ਤੋਂ ਪੁੱਛਣਾ ਕਿ ਤੁਸੀਂ ਫ੍ਰੀ ਟੂ ਲੀਵ ਹੈਗੇ ਆ ਕਿ ਨਹੀਂ ਹੈਗੇ, ਮੈਂ ਭਾਈ ਜਾ ਸਕਦਾ ਕਿ ਨਹੀਂ ਜਾ ਸਕਦਾ। ਫਿਰ ਕੋਪ ਤੁਹਾਨੂੰ ਤੁਹਾਡੇ ਰਾਈਟ ਦੱਸ ਦਊਗਾ। ਜੇ ਕੋਪ ਨੇ ਤੁਹਾਨੂੰ ਕਹਿਤਾ ਕਿ ਬਾਈ ਤੂੰ ਜਾ ਸਕਦਾ ਹੈਗਾ, ਉੱਥੇ ਯਾਰੀ ਦੋਸਤੀ ਨਹੀਂ ਨਿਭਾਣੀ ਹੈਗੀ, ਤੁਸੀਂ ਵਕੀਲ ਨਹੀਂ ਹੈਗੇ, ਤੁਸੀਂ ਆਪਣਾ ਭਾਈ ਉਤਰ ਕੇ ਆਪਣੇ ਆਪ ਨੂੰ ਸੇਫ ਕਰਨਾ, ਕਿਉਂਕਿ ਸਿਚੁਏਸ਼ਨ ਕਿਹੜੇ ਮਰਜ਼ੀ ਪਾਸੇ ਜਿਹੜੀ ਜਾ ਸਕਦੀ ਹੈ, ਠੀਕ ਆ। ਤੇ ਰਾਈਟ ਟੂ ਰਿਮੇਨ ਸਾਇਲੈਂਟ, ਫਿਰ ਪੁੱਛੋ ਜੇ ਤੁਸੀਂ ਪੈਸੇਂਜਰ ਆ ਕਿ ਭਾਈ ਮੈਂ ਜਾ ਸਕਦਾ ਕਿ ਮੈਨੂੰ ਵੀ ਨਾਲ ਹੀ ਤੂੰ ਫੜਿਆ। ਸੇਫ ਪਲੇਸ ਤੇ ਜਿੱਦਾਂ ਕਿਹਾ ਰੁਕਣਾ, ਗੱਡੀ ਬੰਦ ਕਰ ਦੇਣੀ ਆ, ਠੀਕ ਆ। ਜਿਹੜੀਆਂ ਅੰਦਰ ਤੁਹਾਡੇ ਗੱਡੀ ਦੇ ਲਾਈਟਾਂ ਨਾ, ਇੰਟਰਨਲ ਲਾਈਟਾਂ ਹੁੰਦੀਆਂ ਗੱਡੀ ਦੇ, ਉਹ ਔਨ ਕਰ ਦੇਣੀਆਂ ਕੋਪ ਦੇ ਆਉਣ ਤੋਂ ਪਹਿਲਾਂ, ਤਾਂ ਕਿ ਉਹਨੂੰ ਵਿਖੇ। ਵਿੰਡੋ ਜਿਹੜੀ ਅੱਧੀ ਖੋਲ ਦੇਣੀ ਆ, ਹੱਥ ਆਪਣੇ ਜਿਹੜੇ ਆ ਸਟੀਅਰਿੰਗ ਦੇ ਉੱਤੇ ਰੱਖਣੇ ਆ, ਠੀਕ ਆ। ਤੇ ਜਿਹੜਾ ਪੈਸੇਂਜਰ ਉਹਨੇ ਡੈਸ਼ਬੋਰਡ ਦੇ ਉੱਤੇ ਰੱਖਣੇ ਆ। ਜਦੋਂ ਉਹਨੇ ਰਿਕੁਐਸਟ ਕੀਤੀ, ਉਦੋਂ ਹੀ ਡਰਾਈਵਰ ਲਾਇਸੈਂਸ, ਰਜਿਸਟ੍ਰੇਸ਼ਨ, ਇੰਸ਼ੋਰੈਂਸ ਦਾ ਪ੍ਰੂਫ ਜਿਹੜਾ ਦਿਖਾਣਾ। ਪਹਿਲਾਂ ਹੀ ਨਹੀਂ ਕਾਲੇ ਪੈ ਕੇ ਜੇਬ 'ਚ ਹੱਥ ਮਾਰਨੇ ਆ, ਉਹ ਤੁਹਾਨੂੰ ਜਾਨਲੇਵਾ ਹੋ ਸਕਦੀ ਆ ਉਹ ਚੀਜ਼ ਤੁਹਾਡੇ ਦੇ ਲਈ, ਠੀਕ ਹੈ। ਸਡਨ ਮੂਵਮੈਂਟ ਨਹੀਂ ਕੋਈ ਕਰਨੀ ਆ, ਛਿੱਕ ਮਾਰਦੀ ਜ਼ੋਰ ਦੀ, ਹੱਥ ਤੁਹਾਡੇ ਹਿੱਲਣੇ ਨਹੀਂ ਚਾਹੀਦੇ ਹੈਗੇ, ਠੀਕ ਹੈ। ਸੋ ਇਹ ਚੀਜ਼ ਹੈਗੀ ਆ। ਹੁਣ ਗੱਲ ਆ ਗਈ ਕਿ ਜੇ ਤੁਹਾਡੇ ਘਰ ਦੇ ਮੂਹਰੇ ਉਹ ਆ ਜਾਂਦੇ ਆ, ਫੇਰ ਕੀ ਕਰਨਾ? ਠੀਕ ਹੈ। ਸਭ ਤੋਂ ਪਹਿਲੀ ਗੱਲ, ਉਹਨਾਂ ਨੂੰ ਅੰਦਰ ਨਹੀਂ ਬੁਲਾਣਾ ਕਿ ਭਾਈ ਗਰਮੀ ਬਹੁਤ ਆ ਕੇ ਜੂਸ ਪੀਓ, ਨਹੀਂ ਕਰਨਾ। ਪੁਲਿਸ ਵਾਲਾ ਵਾ, ਉਹਦੀ ਪ੍ਰੋਬਲਮ ਆ, ਆਪਣਾ ਪਾਣੀ ਆਪ ਲੈ ਕੇ ਆਵੇ। ਤੁਹਾਡੇ ਕੋਈ ਸੱਜਣ ਮਿੱਤਰ ਜਾਂ ਕੋਈ ਨਵਾਂ ਬੰਦਾ ਆ ਕੇ ਤੁਹਾਡੇ ਘਰ ਰਹਿੰਦਾ, ਉਹਨੂੰ ਸਾਰੇ ਬੰਦਿਆਂ ਨੂੰ ਤੁਸੀਂ ਹਦਾਇਤ ਦੇਣੀ ਆ ਕਿ ਭਾਈ ਜੇ ਪੁਲਿਸ ਆਈ ਆ, ਸੋ ਇਹ ਜਿਹੜੇ ਹੁੰਦੇ ਨਾ ਯਾਰ ਦੋਸਤ, ਕਈ ਵਾਰੀ ਕੀ ਹੁੰਦਾ ਕਿ ਗਰੁੱਪ ਦੇ ਵਿੱਚ ਸ਼ੇਰ ਆ,
ਪੁਲਿਸ ਵਾਲਾ ਆਇਆ ਤੇ ਬਸ ਹਵਾ ਟੈਟ ਹੋ ਗਈ ਹਨਾ। ਤੇ ਫਿਰ ਢੇਰ ਤੇ ਆ। ਇਹ ਰੀਅਲ ਸਿਨੈਰੀਓ ਤੁਹਾਨੂੰ ਦੱਸ ਰਿਹਾ ਕਿ ਬੰਦੇ ਨੇ ਜਿਹੜਾ ਨਵਾਂ ਆਇਆ ਸੀਗਾ, ਉਹਨੇ ਪੁਲਿਸ ਵਾਲੇ ਨੂੰ ਕਿਹਾ ਆਜੋ ਜੀ, ਆ ਕੇ ਲਿਵਿੰਗ ਰੂਮ 'ਚ ਬਿਠਾਤਾ। ਹੂੰ। ਨਹੀਂ ਕਰਨਾ ਏਦਾਂ। ਉਹਨੇ ਜਿਹੜਾ ਬੰਦਾ ਉਹ ਕਹੂਗਾ ਕਿ ਬਾਈ ਮੈਂ ਮਾਲਕ ਨਹੀਂ ਹੈਗਾ ਇੱਥੇ, ਮੇਰੇ ਕੋਲ ਲੀਜ਼ ਨਹੀਂ ਹੈਗੀ, ਮੈਨੂੰ ਪਰਮਿਸ਼ਨ ਨਹੀਂ ਹੈਗੀ ਮੈਂ ਤੁਹਾਨੂੰ ਅੰਦਰ ਆਉਣ ਦੇਵਾਂ। ਹੂੰ। ਆਪਣੇ ਆਪ ਨੂੰ ਸਿੱਧੇ ਆਇਡੈਂਟੀਫਾਈ ਕਰ ਦਿਓ ਕਿ ਮੇਰੇ ਕੋਲ ਅਥਾਰਟੀ ਨਹੀਂ ਹੈਗੀ। ਨਾਲੇ ਆਈ ਥਿੰਕ ਇੱਥੇ ਇਹ ਵੀ ਕਿਹਾ ਜਾ ਸਕਦਾ ਵੀ ਜੇ ਤੁਹਾਡੇ ਕੋਲ ਵਾਰੰਟ ਨਹੀਂ, ਯੂ ਆਰ ਨਾਟ, ਤੁਸੀਂ ਅੰਦਰ ਆ ਨਹੀਂ ਸਕਦੇ। ਵਿਦਆਊਟ ਵਾਰੰਟ ਤਾਂ ਉਹ ਘਰ ਦੇ ਅੰਦਰ ਦਾਖਲ ਵੀ ਨਹੀਂ ਹੋ ਸਕਦੇ, ਤੁਸੀਂ ਉਹਨਾਂ ਨੂੰ ਮਨਾ ਕਰ ਸਕਦੇ ਹੋ। ਡਿਪੈਂਡ ਕਰਦਾ। ਉਹਦੇ ਵਿੱਚ ਵੀ ਹੌਟ ਪਰਸਿਊਟ ਕਈ ਸਾਰੇ ਉਹ ਹੈਗੇ ਠੀਕ ਆ, ਹੈ, ਕਈ ਓਕੇ। ਸਾਰੇ ਰੂਲ ਰੈਗੂਲੇਸ਼ਨ ਹੁੰਦੇ ਆ ਕਿ ਕਿਹੜੀ ਗੱਲੋਂ ਉਹ ਜਿਹੜੇ ਆਏ ਆ। ਹੁਣ ਜੇ ਕਿਸੇ ਦਾ ਪਿੱਛਾ ਕਰ ਰਹੇ ਆ, ਉਹ ਆ ਰਹੇ ਆ, ਫਿਰ ਡਿਫਰੈਂਟ ਸਟੋਰੀ ਹੈ। ਹਾਂ ਫਿਰ ਤੁਸੀਂ ਅਬਸਟਰਕਸ਼ਨ ਆਫ ਮਤਲਬ ਉਹਨੂੰ ਤੁਸੀਂ ਵੇਖ ਕੇ ਐਕਸਰਸਾਈਜ਼ ਕਰਨਾ। ਪਰ ਜ਼ਿਆਦਾਤਰ ਕੀ ਆ, ਦਰਵਾਜ਼ਾ ਨਹੀਂ ਆਪਣਾ ਖੋਲਣਾ। ਜੇ ਤੁਹਾਨੂੰ ਦਿਖਦਾ ਨਾ ਸਾਹਮਣੇ ਕੋਪਸ ਆ, ਤੁਸੀਂ ਬੰਦ ਦਰਵਾਜ਼ੇ ਨਾਲ ਗੱਲ ਕਰਨੀ ਹੈ। ਇਹ ਨਹੀਂ ਕਿ ਇਹ ਰੂਡ ਹੋ ਜਾਣਾ ਜਾਂ ਏਦਾਂ ਹੋ ਜਾਣਾ। ਉਹਨੇ ਦਰਵਾਜ਼ਾ ਤੋੜਨਾ ਨਹੀਂ ਤੁਹਾਡਾ ਕਦੇ ਵੀ। ਉਹਨੂੰ ਤੁਸੀਂ ਪੁੱਛਣਾ ਕੌਣ ਆ, ਕਿੱਦਾਂ, ਕਿਉਂ ਤੁਸੀਂ ਆਏ ਆ। ਉਹਨੂੰ ਕਹਿਆ ਵਾਰੰਟ ਦਿਖਾ। ਹੁਣ ਵਾਰੰਟ ਦੇ ਵਿੱਚ ਕੀ ਆ ਕਿ ਤੁਹਾਡਾ ਨਾਮ ਹੋਣਾ ਚਾਹੀਦਾ ਜਾਂ ਤੁਹਾਡਾ ਘੱਟੋ ਘੱਟ ਐਡਰੈਸ ਜਿਹੜਾ ਹੋਣਾ ਚਾਹੀਦਾ। ਏਦਾਂ ਨਹੀਂ ਕਿ ਗਲਤ ਵਾਰੰਟ ਤੇ ਤੁਸੀਂ ਖੋਲਤਾ। ਤੇ ਉਹਨੂੰ ਕਹਿਣਾ ਵਾਰੰਟ ਦਰਵਾਜ਼ੇ ਦੇ ਥੱਲੋਂ ਖਸਕਾ ਕੇ ਦੇ ਮੈਨੂੰ, ਮੈਂ ਦਰਵਾਜ਼ਾ ਖੋਲ ਕੇ ਨਹੀਂ ਵਾਰੰਟ ਲੈਣਾ। ਉਹਨੂੰ ਕਹਿ ਦਰਵਾਜ਼ੇ ਥੱਲੋਂ ਪਹਿਲਾਂ ਵਾਰੰਟ ਦੇ, ਜੇ ਨਹੀਂ ਤਾਂ ਖਿੜਕੀ, ਉਹਨੂੰ ਕਹਿ ਖਿੜਕੀ ਮੂਹਰੋਂ ਮਿਲਣਾ ਮੈਨੂੰ ਦਿਖਾ, ਮੈਂ ਪੜੂੰਗਾ ਵਾਰੰਟ ਜਿਹੜਾ ਕੀ ਹੈਗਾ, ਕਿਹਨੇ ਦਿੱਤਾ, ਕਿੱਦਾਂ ਦਿੱਤਾ। ਠੀਕ ਆ। ਉਹ ਨਾਮ ਨੂੰ ਜਿਹੜਾ ਪੁੱਛ ਕੇ ਫੇਰ ਹੀ ਆਇਡੈਂਟੀਟੀ ਉਹ ਕਰਨੀ ਆ। ਤੇ ਨਾਲ ਦੇ ਨਾਲ ਤੁਸੀਂ ਰਿਕਾਰਡ ਵੀ ਕਰ ਸਕਦੇ ਆ ਸਾਰੀ ਇੰਟਰੈਕਸ਼ਨ ਨੂੰ। ਹਾਂ, ਪਰ ਆਪਣੇ ਜਿਹੜੇ ਹੱਥ ਹੁੱਥ ਹੈਗੇ ਨਾ, ਉਹ ਜਿਹੜੇ ਧਿਆਨ ਨਾਲ ਰੱਖਿਓ। ਜੇ ਬਾਅਦ ਚ ਹਿੱਲੇ ਨਾ, ਉਹ ਕੌਪ ਨੇ ਗੋਲੀ ਮਾਰ ਦੇਣੀ ਆ ਉਹਨੂੰ। ਉਹ ਫਿਰ ਟ੍ਰਿਗਰ ਹੈਪੀ ਬਹੁਤ ਨੇ ਅੱਜ ਕੱਲ, ਤੇ ਉਹ ਪ੍ਰੋਬੇਬਲ ਕਾਜ਼ ਲੱਭਦੇ ਆ ਵੀ ਕੋਈ ਐਕਸ਼ਨ ਜਿਹੜਾ ਲਿਆ ਜਾਵੇ। ਸੋ ਤੁਸੀਂ ਉਹਨਾਂ ਨੂੰ ਪ੍ਰੋਬੇਬਲ ਕਾਜ਼ ਨਹੀਂ ਦੇਣਾ ਜੀ। ਜੀ ਦਰਵਾਜ਼ਾ ਬਿਲਕੁਲ ਨਹੀਂ ਖੋਲਣਾ। ਵਾਰੰਟ ਉਹਨੂੰ ਕਹਿਣਾ ਥੱਲੋਂ ਦੀ ਸਲਾਈਡ ਕਰਕੇ ਦੇ ਦਰਵਾਜ਼ੇ ਤੋਂ, ਜਾਂ ਖਿੜਕੀ ਦੇ ਵਿੱਚ ਦਿਖਾ। ਠੀਕ ਆ। ਤੇ ਉਹਨੂੰ ਕਹਿ ਮੈਂ ਖੋਲਣਾ ਨਹੀਂ ਦਰਵਾਜ਼ਾ। ਕਹਿ ਤੂੰ ਰੀਜ਼ਨ ਕੀ ਹੈਗਾ ਤੇਰਾ ਆਏ ਦਾ ਨਾ। ਜੇ ਜੇ ਕਹੇ ਕਿ ਸਿਰਫ ਮੈਂ ਸਵਾਲ ਜਵਾਬ ਪੁੱਛਣੇ ਆ, ਉਹਨੂੰ ਕਹਿਣਾ ਮੈਂ ਆਨਸਰ ਹੀ ਨਹੀਂ ਦੇਣਾ ਤੇਰਾ। ਤੇ ਉਹਨੂੰ ਉਹ ਪੁੱਛੇ ਘਰ ਚ ਕੌਣ ਕੌਣ ਰਹਿੰਦਾ, ਕਿੰਨੇ ਜਾਣੇ ਰਹਿੰਦੇ ਆ, ਕਿ ਮੈਂ ਕੋਈ ਜਵਾਬ ਨਹੀਂ ਦੇਣਾ ਤੇਰਾ, ਚੱਲ ਜਾ ਇੱਥੋਂ ਦੀ, ਵਾਰੰਟ ਲੈ ਕੇ ਆ ਪਹਿਲਾਂ। ਠੀਕ ਆ। ਬੇਇੱਜ਼ਤੀ ਹੋਵੇ ਤਾਂ ਬੇਇੱਜ਼ਤੀ ਹੋਵੇ, ਭਜਾ ਦੇਣਾ ਉਹਨੂੰ। ਠੀਕ ਆ। ਤੇ ਭਾਵੇਂ ਉਹਦੇ ਕੋਲ ਵਾਰੰਟ ਹੁਣ ਜੇ ਹੈਗਾ, ਠੀਕ ਆ, ਤੇ ਕੁਛ ਬੋਲਣਾ ਨਹੀਂ। ਉਹ ਸਵਾਲ ਜਵਾਬ ਪੁੱਛੇ ਏਦਾਂ ਕਿ ਮੈਂ ਬੋਲਣਾ ਹੀ ਨਹੀਂ, ਮੈਂ ਬਿਨਾਂ ਵਕੀਲ ਦੇ ਕੁਛ ਨਹੀਂ ਬੋਲਣਾ, ਸਾਇਲੈਂਟ ਲਓ। ਉਹਨੂੰ ਕਹਿ ਤੂੰ ਜੋ ਕਰਨਾ ਕਰੀ ਜਾ। ਹੁਣ ਕੀ ਹੈ ਕਿ ਵਾਰੰਟ ਦੇ ਵਿੱਚ ਕਈ ਵਾਰੀ ਡਿਫਾਈਨ ਹੁੰਦਾ ਕਿ ਕਿੱਥੇ ਉਹ ਸਰਚ ਕਰ ਸਕਦੇ ਆ, ਕਿੱਥੇ ਨਹੀਂ ਸਰਚ ਜਿਹੜੀ ਕਰ ਸਕਦੇ ਆ। ਚੁੱਪ ਕਰਕੇ ਆਪਣਾ ਰਹੋ। ਠੀਕ ਆ। ਰਿਕਾਰਡਰ ਤੁਸੀਂ ਕਰ ਸਕਦੇ ਆ ਜੇ ਪਹਿਲਾਂ ਹੀ ਤੁਹਾਡਾ ਹੱਥ ਬਾਹਰ ਸੀਗਾ, ਫੋਨ ਬਾਹਰ ਸੀਗਾ ਜੇਬ ਤੋਂ। ਜੇ ਨਹੀਂ ਸੀਗਾ ਨਾ, ਜਾ ਕੇ ਡਰਾਅਰ ਡਰੂਰ ਨਹੀਂ ਹੁਣ ਖੋਲਣ ਲੱਗ ਪੈਣੇ। ਉਹਨੂੰ ਪੁੱਛਣਾ ਵਾ ਕਿ ਭਾਈ ਮੈਂ ਉੱਥੋਂ ਦੀ ਆਪਣਾ ਫੋਨ ਚੱਕ ਸਕਦਾ, ਮੈਂ ਆਪਣੀ ਜੇਬ ਤੋਂ ਆਪਣਾ ਫੋਨ ਕੱਢ ਸਕਦਾ, ਆਫਿਸਰ ਨਾਲ ਗੱਲ ਕਰਨੀ ਆ। ਹੁਣ ਕੀ ਚੀਜ਼ ਆ ਕਿ ਉਹਨਾਂ ਦੇ ਵੀ ਜਿਹੜੇ ਡਿਵਾਈਸ ਆ ਉਹ ਰਿਕਾਰਡ ਕਰਦੇ ਆ। ਸੋ ਤੁਸੀਂ ਜਦੋਂ ਮੰਗ ਕਰੋਗੇ ਤੇ ਉੱਤੇ ਪਤਾ ਲੱਗ ਜਾਂਦਾ ਕੀ ਆ। ਬੋਡੀ ਕੈਮ ਤੇ ਆ ਜਾਊਗੀ ਉਹ ਸਾਰੀਆਂ ਚੀਜ਼ਾਂ। ਤੇ ਅਗੇਨ ਜੇ ਤੁਹਾਨੂੰ ਲੱਗਦਾ ਕਿ ਉਹਨੇ ਤੁਹਾਡੇ ਨਾਲ ਧੱਕਾ ਕੀਤਾ, ਉਹਦੇ ਬੈਚ ਨੰਬਰ ਵਗੈਰਾ, ਕਿਹੜੀ ਏਜੰਸੀ ਦੇ ਸੀਗੇ, ਕੰਟੈਕਟ ਇਨਫੋਰਮੇਸ਼ਨ ਵਗੈਰਾ ਲੈਣੀ ਹੈ ਸਾਰੀ। ਜੇ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਆ ਨਾ, ਤੁਸੀਂ ਕਿਸੇ ਗਰੀਬ ਨਾਲ ਦੇਖਦੇ ਆ ਧੱਕਾ ਹੁੰਦਾ, ਤੇ ਤੁਸੀਂ ਉਹਦੀ ਹੈਲਪ ਕਰਨੀ ਹੈ, ਤੇ ਐਂਡ ਆਫ ਦਾ ਡੇ ਹੈਗਾ ਕਿ ਰਿਕਾਰਡਿੰਗ ਤੇ ਤੁਸੀਂ ਹੁਣ ਕਰ ਲਈ। ਉਹਨੂੰ ਆਪਣੀ ਕੰਟੈਕਟ ਇਨਫੋਰਮੇਸ਼ਨ ਵੀ ਦੇ ਕੇ ਆਓ ਤਾਂ ਕਿ ਉਹ ਬਾਅਦ ਚ ਤੁਹਾਨੂੰ ਕੰਟੈਕਟ ਕਰ ਸਕੇ, ਉਹਦਾ ਵਕੀਲ ਤੁਹਾਨੂੰ ਕੰਟੈਕਟ ਜਿਹੜਾ ਕਰ ਸਕੇ। ਸੋ ਇਹ ਚੀਜ਼ਾਂ ਦਾ ਜਿਹੜਾ ਤੁਸੀਂ ਖਿਆਲ ਜਿਹੜਾ ਰੱਖਣਾ। ਜੀ ਬਿਲਕੁਲ। ਸੋ ਬੰਦਾ ਨਾ ਕਈ ਵਾਰੀ ਕਹਿੰਦਾ ਜਿਨ੍ਹਾਂ ਨੂੰ ਇਹ ਚੀਜ਼ ਦੇ ਨਾਲ ਕਦੀ ਵਾਹ ਨਹੀਂ ਪਿਆ, ਉਹ ਸੋਚਦੇ ਵੀ ਸ਼ਾਇਦ ਇਦਾਂ ਦੀ ਚੀਜ਼ ਕਦੀ ਵਾਪਰਦੀ ਨਹੀਂ, ਪਰ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਇਹ ਵਾਪਰਦਾ ਆ, ਤੇ ਆਉਣ ਵਾਲੇ ਸਮੇਂ 'ਚ ਵਾਪਰਨਾ ਵੀ ਆ। ਜਦੋਂ ਆਬਵੀਅਸਲੀ ਫੜੋ ਫੜਾਈ ਤੇਜ਼ ਹੋਣੀ ਆ, ਪੁਲਿਸ ਵਾਲਿਆਂ ਨੇ ਘਰਾਂ 'ਚ ਵੀ ਜਾਣਾ, ਪਬਲਿਕ ਥਾਂ ਤੇ ਵੀ ਤੁਹਾਨੂੰ ਰੋਕਣਾ, ਉਹ ਸਾਰੀਆਂ ਚੀਜ਼ਾਂ ਵੀ ਹੋਣਾ, ਕਈਆਂ ਨੂੰ ਡਿਟੇਨ ਵੀ ਕਰਨਾ, ਅਰੈਸਟ ਵੀ ਕਰਨਾ। ਸੋ ਇਹ ਹੁਣ ਮੰਨ ਲਓ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਅਰੈਸਟ ਕੀਤਾ ਜਾ ਰਿਹਾ ਆ ਜਾਂ ਡਿਟੇਨ ਕੀਤਾ ਜਾ ਰਿਹਾ ਆ, ਉਹਦੇ ਲਈ ਵੀ ਕਿੱਦਾਂ ਆਪਣੇ ਆਪ ਨੂੰ ਪ੍ਰਿਪੇਅਰ ਰੱਖਣਾ, ਬਿਕੋਜ਼ ਧੱਕਾ ਤਾਂ ਕਿਸੇ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ ਆ। ਸੋ ਉਹਦੇ ਲਈ ਕਿੱਦਾਂ ਪ੍ਰੈਪਰੇਸ਼ਨ? ਇੰਸਟਰਕਸ਼ਨਸ ਉਹਨਾਂ ਦੀਆਂ ਫੋਲੋ ਕਰੋ, ਕਾਮ ਰਹੋ। ਠੀਕ ਆ। ਬਾਂਹ ਫੇਰ ਨੇ ਦਾ ਜ਼ੋਰ ਦੀ ਮਰੋੜੂਗੇ, ਥੱਲੇ ਸੁੱਟੂਗੇ, ਉਹ ਪ੍ਰੋਬਲਮ ਪਊਗੀ। ਠੀਕ ਹੈ। ਸੋ ਹਾਂਜੀ, ਜੇ ਅਰੈਸਟ ਕਰ ਰਹੇ ਆ ਤੁਹਾਨੂੰ ਰੈਜ਼ਿਸਟ ਨਹੀਂ ਕਰਨੀ। ਅਰੈਸਟ ਤੁਹਾਡੇ ਕੋਲ ਆਪਸ਼ਨਸ ਹੈ ਨਹੀਂ ਗੀਆਂ। ਉਹ ਬੰਦਾ ਟ੍ਰੇਨਡ ਆ, ਵੈਪਨ ਹੈਗੇ ਉਹਦੇ ਕੋਲ, ਬੈਕਅਪ ਕਾਲ ਕਰ ਸਕਦਾ, ਤੁਹਾਡੇ ਨੀ ਔਨ ਬੈਲੀ ਰੱਖ ਸਕਦਾ, ਪਿੱਠ ਪਿੱਛੇ ਤੁਹਾਡੇ ਗੋਡਾ ਰੱਖ ਸਕਦਾ, ਸਾਰਾ ਤੁਹਾਨੂੰ ਪਿਨ ਡਾਊਨ ਕਰ ਸਕਦਾ। ਤੇ ਉਹ ਮਤਲਬ ਬੈਡ ਸਿਚੁਏਸ਼ਨ ਜਿਹੜੇ ਕਦੀ ਹੋਏ ਆ ਤਾਂ ਉਹ ਕੰਕਰੀਟ ਤੇ ਫਿਰ ਪ੍ਰੋਬਲਮ ਪੈ ਜਾਂਦੀ ਕਈ ਵਾਰੀ ਬੰਦੇ ਨੂੰ। ਠੀਕ ਹੈ। ਅੱਛਾ ਅਟਾਰਨੀ ਟਿਰਕਾਣੀ, ਤੁਸੀਂ ਇੱਕ ਕਿਹਾ ਸੀ AB60 ਲਾਇਸੈਂਸ ਤੇ ਆਪਣਾ ਜਿਹੜਾ ਰੀਅਲ ਆਈਡੀ ਆ, ਹੁਣ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਰੀਅਲ ਆਈਡੀ ਆ, ਉਹਦੇ ਵਿੱਚ ਨਾਲ ਇਮੀਗ੍ਰੇਸ਼ਨ ਸਟੇਟਸ ਕਹਿੰਦੇ ਵੀ ਇਨਕਲੂਡਡ ਹੁੰਦਾ ਆ, ਜਿਹੜਾ DMV ਦੇ ਕੋਲ ਆ।
ਕੀ ਉਹ ਹੋਣ ਦੇ ਬਾਵਜੂਦ ਹੁਣ ਜਿੱਦਾਂ ਗ੍ਰੀਨ ਕਾਰਡ ਵਾਲੇ ਵੀ ਪੁੱਛੀ ਜਾਂਦੇ ਆ, ਸਿਟੀਜ਼ਨਸ਼ਿਪ ਵਾਲੇ ਵੀ ਪੁੱਛਦੇ ਆ, ਈਵਨ ਜਿਨ੍ਹਾਂ ਨੇ ਅਸਾਈਲਮ ਵੀ ਅਪਲਾਈ ਕੀਤਾ ਆ ਉਹ ਵੀ ਜਿਹੜਾ ਉਹ ਪੁੱਛਦੇ ਨੇ, ਕੀ ਉਹ ਰੀਅਲ ਆਈਡੀ ਦੇ ਨਾਲ ਫਿਰ ਹੋਰ ਡਾਕੂਮੈਂਟਸ ਵੀ ਰੱਖਣ ਦੀ ਜ਼ਰੂਰਤ ਆ ਕਿ ਉਹਦੇ ਥਰੂ ਵੀ ਉਹ ਇਮੀਗ੍ਰੇਸ਼ਨ ਸਟੇਟਸ ਚੈੱਕ ਕਰ ਸਕਦੇ ਆ? ਹੁਣ ਇਹ ਤਾਂ ਪਤਾ ਨਹੀਂ, ਮੇ ਦੇ ਵਿੱਚ ਹੀ ਪਤਾ ਲੱਗੂਗਾ ਕਿੱਥੇ ਰੀਅਲ ਆਈਡੀ ਕਿੱਥੇ ਤੱਕ ਜਾਂਦੀ ਆ। ਆਫ ਕੋਰਸ ਜਿਹੜੇ ਹੁਣ ਤੁਹਾਡੇ ਟਰੈਵਲ ਜਿਹੜੀ ਸੀਗੀ, ਇੰਟਰਸਟੇਟ ਟਰੈਵਲ ਸੀਗੀ, ਜਹਾਜ਼ ਰਾਹੀਂ ਤੇ ਜਾਂਦੇ ਆ, ਉੱਥੇ ਉਹਨਾਂ ਨੇ ਕਿਹਾ ਕਿ ਬਿਨਾਂ ਰੀਅਲ ਆਈਡੀ ਤੋਂ ਨਹੀਂ ਉਹਨਾਂ ਨੇ ਜਿਹੜਾ ਤੁਸੀਂ ਜਾ ਕਰ ਸਕਦੇ ਆ, ਤੁਹਾਨੂੰ ਹੂੰ। ਪਾਸਪੋਰਟ ਜਿਹੜਾ ਹੋਣਾ ਚਾਹੀਦਾ। ਤਾਂ ਜਿਹੜਾ ਐਟਲੀਸਟ ਲੋਕਲ ਲੈਵਲ ਤੇ ਸਟੇਟ ਆਈਡੀ ਵਗੈਰਾ ਤੁਹਾਡੀ ਜਿਹੜੀ ਬਣਦੀ ਆ, ਜਿਹੜਾ AB60 ਜਾਂ ਹੋਰ ਸਿਮਿਲਰ ਪ੍ਰੋਗਰਾਮ ਜਿਹੜੇ ਹੈਗੇ ਆ, ਉਹ ਤੁਹਾਨੂੰ ਫਾਇਦਾ ਕਰ ਸਕਦੇ ਆ। ਅਗੇਨ ਜਿਹੜੀ ਕੈਲੀਫੋਰਨੀਆ ਸਟੇਟ ਆ, ਠੀਕ ਆ, ਡੈਮੋਕ੍ਰੈਟਿਕ ਆ, ਲੈਫਟ ਲੀਨਿੰਗ ਆ, ਤੇ ਇਹ ਵੀ ਫਿਰ ਨਵੇਂ ਲਾਅ ਬਣਾ ਸਕਦੇ ਆ ਜੇ ਸਟੇਟ ਵਾਲੇ ਮਿਲ ਕੇ ਇਦਾਂ ਦਾ ਲਾਅ ਪਾਸ ਕਰ ਦੇਣ ਕਿ ਆਪਾਂ ਇਦਾਂ ਲਾਇਸੈਂਸ ਦੇਣਾ, ਤੇ ਫੈਡਰਲ ਗਵਰਨਮੈਂਟ ਕੁਝ ਕਰ ਨਹੀਂ ਸਕਦੀ ਉਹਦੇ ਬਾਰੇ। ਠੀਕ ਹੈ, ਓਕੇ। ਤੇ ਪਰ ਕੀ ਜਿਹੜਾ AB60 ਵਾਲਾ ਲਾਇਸੈਂਸ ਆ ਉਹ ਡਿਫਰੈਂਟ ਹੁੰਦਾ ਹੈ ਰੀਅਲ ਆਈਡੀ ਨੂੰ ਦੇਖਣ ਨੂੰ? ਕੀ ਉਹ ਤੋਂ ਜੱਜ ਕੀਤਾ ਜਾ ਸਕਦਾ ਵੀ AB60, ਕਿਉਂਕਿ AB60 ਵਾਲੇ ਲਾਇਸੈਂਸ ਦਾ ਮਤਲਬ ਹੀ ਇਹ ਆ ਵੀ ਬੰਦਾ ਅਨਡਾਕੂਮੈਂਟਡ ਨੂੰ ਉਹਨਾਂ ਨੇ ਲਾਇਸੈਂਸ ਦਿੱਤਾ, ਕਿ ਉਤੋਂ ਵੀ ਪਛਾਣ ਹੋ ਜਾਂਦੀ ਹੈ ਵੀ ਇਹ ਬੰਦਾ ਅਨਡਾਕੂਮੈਂਟਡ ਆ ਫਿਰ? ਨਹੀਂ, ਜ਼ਰੂਰੀ ਨਹੀਂ ਹੈਗਾ। ਮਤਲਬ ਜਿਹੜਾ ਪ੍ਰੋਬੇਬਲ ਕਾਜ਼ ਚਾਹੀਦੀ, ਹੁਣ ਅਨਡਾਕੂਮੈਂਟ ਇਮੀਗ੍ਰੇਸ਼ਨ ਦਾ ਸਟੇਟਸ ਤੁਹਾਨੂੰ ਡਿਸਕਸ ਕਰਨ ਦੀ ਲੋੜ ਹੀ ਨਹੀਂ ਨਾ ਕਿਸੇ ਨਾਲ। ਠੀਕ ਹੈ, ਤੇ ਓਕੇ। ਉਹ ਤਾਂ ਤੁਸੀਂ ਇਹੀ ਕਹਿਣਾ ਕਿ ਨਹੀਂ, ਮੈਂ ਗੱਲ ਹੀ ਨਹੀਂ ਕਰਨੀ ਇਸ ਟੌਪਿਕ ਤੇ। ਲਾਇਸੈਂਸ ਜਿਹੜਾ ਚਾਹੀਦਾ, ਆਈਡੀ ਤੁਸੀਂ ਦਿਖਾਤੀ ਹੈ ਨਾ, ਉਹ ਜੋ ਮਰਜ਼ੀ ਧਾਰਨਾ ਕੱਢੀ ਜਾਵੇ, ਉਹ ਤਾਂ ਆਪਣੀ ਬੈਕਗਰਾਉਂਡ ਜੇ ਸਿਸਟਮਾਂ 'ਚ ਚੈੱਕ ਕਰਕੇ ਆਊਗੇ। ਦੇਖੋ, ਜੇ ਤਾਂ ਉਹ ਚੈੱਕ ਕਰਕੇ ਆਏ ਕਿ ਤੁਸੀਂ ਇਸ ਘਰ ਰਹਿੰਦੇ ਹੋ, ਤਾਂ ਉਹਨਾਂ ਨੂੰ ਪਤਾ ਤੁਸੀਂ ਅਨਡਾਕੂਮੈਂਟਡ ਆ, ਫਿਰ ਤਾਂ ਗੱਲ ਸਿਰਫ ਇੰਨੀ ਰਹਿ ਗਈ ਕਿ ਉਹ ਘਰ ਦੇ ਅੰਦਰ ਆ ਸਕਦੇ ਆ ਕਿ ਨਹੀਂ ਆ ਸਕਦੇ ਆ। ਤੇ ਉਹਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਬੋਲਣ ਦੀ ਲੋੜ ਹੀ ਨਹੀਂ। ਜਿਹੜਾ ਬੰਦਾ ਪੱਕਾ ਵਾ, ਜਦੇ ਕੋਈ ਹੋਣ ਕਿ ਮੈਂ ਦਰਵਾਜ਼ਾ ਨਹੀਂ ਖੋਲਣਾ, ਮੈਨੂੰ ਪਹਿਲਾਂ ਵਾਰੰਟ ਦਿਖਾ, ਜੇ ਵਾਰੰਟ ਲੈ ਕੇ ਆਇਆ ਫਿਰ ਤੁਹਾਨੂੰ ਖੋਲਣਾ ਪੈਣਾ, ਠੀਕ ਆ। ਤੇ ਹੁਣ ਸਿਨੈਰੀਓ ਕਈ ਤਰ੍ਹਾਂ ਪਲੇ ਕੀਤੇ ਜਾ ਸਕਦੇ ਆ, ਪਰ ਆਪਾਂ ਗੱਲ ਜਿਹੜੀ ਕਰ ਰਹੇ ਹਾਂ, ਆਪਾਂ ਇਹ ਕਰ ਰਹੇ ਹਾਂ ਕਿ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ, ਉਹ ਗੈਸ ਸਟੇਸ਼ਨ ਤੇ ਜਾ ਰਹੇ ਆ ਤੇ ਉਦਾਂ ਹੀ ਜਿਹੜਾ ਕਹਿ ਲਓ ਫਿਸ਼ਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਹੈ, ਕਿ ਉਹਨਾਂ ਕੋਲ ਸਬੂਤ ਨਹੀਂ ਹੈਗਾ, ਪਰ ਉਹ ਵੇਖ ਰਹੇ ਆ ਕਿ ਕੌਣ ਆ ਸਾਡੇ ਲੱਗਦਾ। ਉਹ ਸਿਨੈਰੀਓ 'ਚ ਗੱਲ ਕਰ ਰਹੇ ਆ, AB60 ਦਿਖਾਓ, ਇਮੀਗ੍ਰੇਸ਼ਨ ਸਟੇਟਸ ਉਹਨੂੰ ਲੈ, ਮੈਂ ਤੈਨੂੰ ਕਿਉਂ ਦੱਸਾਂ। ਠੀਕ ਹੈ। ਸੋ ਬੇਸਿਕਲੀ ਉਹ ਗੱਲਾਂ 'ਚ ਉਲਝਾ ਕੇ ਵੀ ਤੁਹਾਡੇ ਲਈ ਪ੍ਰੋਬੇਬਲ ਕਾਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਰਿਮੇਨ ਸਾਇਲੈਂਟ, ਆਈ ਥਿੰਕ ਵਨ ਆਫ ਦਾ ਬੈਸਟ ਪਾਲਿਸੀਜ਼ ਜਿਹੜੀਆਂ ਆ ਉਹ ਲੋਕਾਂ ਦੇ ਲਈ ਰਹਿ ਸਕਦੀਆਂ ਆ। ਸੋ ਜਿੰਨੀਆਂ ਗੱਲਾਂ ਕਰੂੰਗੇ ਉਹ ਫਿਰ ਉਹ ਉਨੀਆਂ ਉਹਨਾਂ ਨੂੰ ਜਿਹੜਾ ਉਹ ਉਨੇ ਸਵਾਲ ਜਿਹੜੇ ਉਹ ਵਧਣਗੇ। ਬਾਕੀ ਜਿੱਦਾਂ ਅਟਰਨੀ ਟਿਰਕੈਣਾ ਜੀ ਕਹਿੰਦੇ ਵੀ ਆਪਣੇ ਵਕੀਲਾਂ ਦੇ ਨੰਬਰ ਯਾਦ ਰੱਖੋ, ਤੇ ਅਟਰਨੀ ਟਿਰਕੈਣਾ ਉਹਨਾਂ ਦੇ ਆਫਿਸ ਦਾ ਨੰਬਰ ਆ 4159090503, 415-909-0503। ਸੋ ਇਹ ਵੀ ਨੰਬਰ ਜਿਹੜਾ ਉਹ ਤੁਸੀਂ ਯਾਦ ਰੱਖੋ। ਸਿਚੁਏਸ਼ਨ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਚਾਰਜਡ ਹੋਣ ਵਾਲੀ ਹੈ। ਇੱਕ ਵਾਰੀ ਫੇਰ ਦੱਸ ਜਾਈਏ, ਰੀਸੈਂਟਲੀ ਜਿਨ੍ਹਾਂ ਨੂੰ ਨਹੀਂ ਪਤਾ, ਜੇ ਉਹ ਹੁਣ ਜੁਆਇਨ ਕਰ ਰਹੇ ਆ, ਵੈਸੇ ਤਾਂ ਪਤਾ ਲੱਗ ਗਿਆ ਹੋਣਾ ਤਕਰੀਬਨ ਸਾਰਿਆਂ ਨੂੰ, ਬੇਕਰਸਫੀਲਡ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ CBP ਨੇ ਵੱਡੀ ਛਾਪੇਮਾਰੀ ਕੀਤੀ ਆ। ਸੈਂਕੜੇ ਲੋਕ ਉਹਨਾਂ ਨੇ ਡਿਟੇਨ ਕੀਤੇ, ਜਿਨ੍ਹਾਂ 'ਚੋਂ 78 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਆ। ਪੈਟੀ ਥੈਫਟ ਤੋਂ ਲੈ ਕੇ ਸੈਕਸ ਅਫੈਂਡਰ ਤੱਕ ਜਿਹੜੇ ਆ ਲੋਕ ਉਹਨਾਂ ਨੇ ਚੱਕੇ ਆ। ਛੋਟੇ-ਛੋਟੇ ਚਾਰਜਿਸ ਤੋਂ ਲੈ ਕੇ ਵੱਡੇ-ਵੱਡੇ ਚਾਰਜਿਸ ਵਾਲੇ ਲੋਕ ਵੀ ਜਿਹੜੇ ਚੱਕੇ ਆ। ਪਹਿਲੋਂ ਜੋ ਉੱਥੋਂ ਦੇ ਲੋਕਲ ਲੋਕਾਂ ਨੇ ਦੱਸਿਆ, ਪਹਿਲੋਂ ਚੱਕਦੇ ਨੇ, ਡਿਟੇਨ ਕਰਦੇ ਨੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਪ੍ਰੋਸੈਸਿੰਗ ਜਿਹੜੀ ਉਹ ਕਰਦੇ ਆ ਵੀ ਤੁਹਾਡਾ ਠੀਕ ਆ, ਤੁਹਾਨੂੰ ਛੱਡ ਦੇਣਾ ਆ ਜਾਂ ਤੁਹਾਨੂੰ ਅਰੈਸਟ ਕਰਕੇ ਰੱਖਣਾ ਆ। ਉਹ ਉਹਨਾਂ ਦਾ ਸੈਕਿੰਡ ਸਟੈਪ ਆ। ਸੋ ਪਰ ਅੱਜ ਜਿਹੜੇ ਪ੍ਰੋਗਰਾਮ ਦੇ ਵਿੱਚ ਅਟਰਨੀ ਟਿਰਕੈਣਾ ਨੇ ਤੁਹਾਨੂੰ ਜਿਹੜਾ ਦੱਸਿਆ, ਜੇ ਪਬਲਿਕਲੀ ਤੁਹਾਨੂੰ ਫੜਦੇ ਨੇ ਕੀ ਤੁਹਾਡੇ ਉੱਥੇ ਰਾਈਟ ਨੇ, ਜੇ ਤੁਹਾਨੂੰ ਗੱਡੀ ਦੇ ਵਿੱਚ ਰੋਕਦੇ ਨੇ ਉੱਥੇ ਤੁਹਾਡੇ ਕੀ ਰਾਈਟ ਨੇ, ਜੇ ਉਹ ਤੁਹਾਡੇ ਘਰੇ ਆ ਰਹੇ ਨੇ ਤਾਂ ਉੱਥੇ ਤੁਸੀਂ ਕੀ ਕਰ ਸਕਦੇ ਆ, ਤੇ ਜੇ ਅਰੈਸਟ ਹੋਣ ਵਾਲੇ ਆ ਤਾਂ ਤੁਸੀਂ ਕੀ ਜਿਹੜਾ ਉਹ ਕਰਨਾ ਆ। ਸੋ ਹਰ ਇੱਕ ਦੇ ਲਈ ਇਹ ਜਿਹੜੀਆਂ ਸਿਚੁਏਸ਼ਨਸ, ਸਰਕਮਸਟੈਂਸਿਸ ਜਿਹੜੇ ਉਹ ਵੱਖੋ ਵੱਖਰੇ ਜਿਹੜੇ ਉਹ ਹੋ ਸਕਦੇ ਆ, ਪਰ ਇਹ ਸਾਰੇ ਕਾਸੇ ਦਾ ਜਿਹੜਾ ਅਸਰ ਆ ਉਹ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਪਵੇਗਾ। ਸੋ ਅਟਰਨੀ ਟਿਰਕੈਣਾ ਜੀ, ਇਹ ਸਾਰੀਆਂ ਚੀਜ਼ਾਂ ਜਿੱਦਾਂ ਆਪਾਂ ਸ਼ੁਰੂ 'ਚ ਵੀ ਥੋੜ੍ਹਾ ਜਿਹਾ ਜਿਹੜਾ ਦੱਸਿਆ ਵੀ ਇਹ ਸ਼ੁਰੂਆਤ ਆ, ਜੇ ਸਹੁੰ ਚੱਕਣੀ ਆ, ਮਾਸ ਡੈਪੂਟੇਸ਼ਨਸ ਦੇ ਵੱਲ ਦੀ ਜਿਹੜੀ ਗੱਲ ਕੀਤੀ ਆ, ਸੋ ਇਸ਼ਾਰਾ ਇਹੀ ਆ ਵੀ ਮਾਸ ਡੈਪੂਟੇਸ਼ਨਸ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਲੱਗਦਾ ਆ ਰਹੀਆਂ ਨੇ। ਨਹੀਂ ਤਾਂ ਐਟਲੀਸਟ ਇਦਾਂ ਦੀ ਛਾਪੇਮਾਰੀ ਹਰ ਵੀਕ ਆਪਾਂ ਨੂੰ ਇਦਾਂ ਦੀ ਕਿਤੇ ਨਾ ਕਿਤੇ ਸੁਣਨ ਨੂੰ ਮਿਲਦੀ ਰਹੂਗੀ। ਹਾਂਜੀ, ਪਹਿਲੇ ਸਾਲ ਤਾਂ ਜਿੰਨੀ ਦੇਰ ਤੱਕ ਕੁਛ ਨਾ ਕੁਛ ਜਿਹੜਾ ਆ ਉਹ ਚੀਜ਼ ਜਿਹੜੀ ਉਹ ਨਹੀਂ ਬਣਦੀ। ਤੇ ਆਪਾਂ ਅਟਰਨੀ ਟਿਰਕੈਣਾ ਜੀ ਹੁਣ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ, ਸਰੋਤਿਆਂ ਦੇ ਜਿਹੜੀਆਂ ਕਾਲਸ ਲਵਾਂਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200,
4082725200 ਤੇ ਜੇ ਅਟਰਨੀ ਟਿਰਕੇਣਾ ਹੋਣਾ ਦੇ ਆਫਿਸ ਦਾ ਨੰਬਰ ਆ ਉਹ ਤੁਸੀਂ ਨੋਟ ਕਰਕੇ ਰੱਖ ਲਓ, ਲਿਖ ਕੇ ਰੱਖ ਲਓ, ਯਾਦ ਕਰਕੇ ਰੱਖ ਲਓ, 415 909 0503 4159090503। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਤੇ ਤੁਹਾਡੀਆਂ ਲਵਾਂਗੇ ਕਾਲਸ।